ਜਿਹੜੀ ਫ੍ਰੀ ਟ੍ਰੇਡ ਸੀ ਇਹਦੇ ਸੀ ਵੀ ਤੁਸੀਂ ਵੀ ਰੱਜ ਕੇ ਖਾਓ ਅਸੀਂ ਵੀ ਰੱਜ ਕੇ ਖਾਂਦੇ ਨਹੀਂ। ਔਰ ਫ੍ਰੀ ਟ੍ਰੇਡ ਨੇ ਮੈਂ ਸਮਝਦਾ ਵੀ ਪਰ ਅਮਰੀਕਾ ਨੇ ਫਾਈਨਲੀ ਇਹ ਰਿਅਲਾਈਜ਼ ਕੀਤਾ ਕਿ ਵੀ ਇਹ ਰੂਲਸ ਆਫ ਦਾ ਗੇਮ ਸ਼ੁੱਡ ਚੇਂਜ। ਬਿਲਕੁਲ ਫ੍ਰੀ ਟ੍ਰੇਡ ਵੀ ਇਹਨਾਂ ਨੇ ਲਿਆਂਦਾ ਸੀ, ਹੁਣ ਇਹਨਾਂ ਨੇ ਕਿਹਾ ਜੀ ਟੈਰਿਫ ਕਿ ਵੀ ਜੋ ਤੁਸੀਂ ਲਾਓਗੇ ਉਹ ਅਸੀਂ ਲਾਵਾਂਗੇ। 50% ਕੰਜ਼ਿਊਮਰ ਮਾਰਕੀਟ ਦਾ ਹਰ ਚੀਜ਼ ਦੀ ਅਮਰੀਕਾ ਹੈ। 92 ਮੁਲਕ ਐਸੇ ਨੇ ਜਿਹੜੇ ਅਮਰੀਕਾ ਦੇ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਅਮਰੀਕਾ ਨੂੰ ਭੇਜਦੇ ਨੇ, ਮੰਗਵਾਉਂਦੇ ਘੱਟ ਨੇ। ਉਹਦਾ ਨਤੀਜਾ ਹਰ ਸਾਲ ਆਲਮੋਸਟ $1 ਟ੍ਰਿਲੀਅਨ ਦਾ ਡੈਟ ਅਮਰੀਕਾ 'ਚ ਵੱਧਦਾ ਚਲਾ ਗਿਆ। 50% ਜਿੰਨਾ ਵੀ ਟੈਰਿਫ ਹਾਲਾਂਕਿ ਪਹਿਲਾ ਫਾਰਮੂਲਾ ਤਾਂ ਇਹੀ ਸੀ ਕਿ ਵੀ ਹਾਲਾਂ ਅੱਜ ਵੀ 2-3 ਵਾਰ ਟਰੰਪ ਨੇ ਬੜੇ ਨਾਜ਼ ਦੇ ਨਾਲ ਰੈਸੀਪ੍ਰੋਕੇਸ਼ਨ ਲਫ਼ਜ਼ ਨੂੰ ਇਸਤੇਮਾਲ, ਰੈਸੀਪ੍ਰੋਕੇਸ਼ਨ ਹੁੰਦਾ ਅਦਲੇ ਦਾ ਬਦਲਾ, ਟਿਟ ਫॉर ਟੈਟ, ਜੋ ਤੁਸੀਂ ਕਰੋਗੇ ਅਸੀਂ ਕਰਾਂਗੇ। ਪਰ ਮੈਂ ਸਮਝਦਾ ਫਿਰ ਵੀ ਟਰੰਪ ਨੇ ਜਰਾ ਥੋੜਾ ਜਿਹਾ ਹੱਥ ਹੌਲਾ ਰੱਖਿਆ। ਯੂਨਾਈਟਿਡ ਨੇਸ਼ਨਸ ਹੋਏ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਜਿਹੜੀ ਡਿਜ਼ਾਸਟਰ ਮੈਨੇਜਮੈਂਟ ਹੋਏ, ਹੁਣ ਆ ਮਿਆਂਮਾਰ ਦੇ ਵਿੱਚ ਅਰਥਕੁਏਕ ਆਇਆ, 10,000 ਬੰਦਾ ਮਰ ਗਿਆ ਬਿਲਡਿੰਗਾਂ 'ਚ ਥੱਲੇ। ਅਮਰੀਕਾ ਦਾ ਕੋਈ ਬੰਦਾ ਉੱਥੇ ਨਹੀਂ ਪਹੁੰਚਿਆ ਜਾਂ ਕੋਈ ਮਦਦ ਨਹੀਂ ਗਈ, ਇਵੇਂ ਨਹੀਂ ਸੀ। ਝਟਕਾ ਜ਼ਰੂਰ ਦੁਨੀਆ ਨੂੰ ਲੱਗਿਆ। ਔਰ ਇਹ ਵੀ ਹੈ ਵੀ ਇਹ ਉਸੇ ਹੀ ਸੁਸਾਇਟੀ 'ਚ ਅਸੀਂ ਜਾ ਰਹੇ ਹਾਂ ਪ੍ਰੀ 1980s ਦੀ, ਜਿਹਦੇ 'ਚ ਆਪੋ ਆਪਣੇ ਰੂਲ ਹੋਣਗੇ, ਰੂਲ ਆਫ ਦਾ ਗੇਮ ਬਦਲ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜਮਾਤ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 2 ਅਪ੍ਰੈਲ 2025 19 ਚੇਤ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਾਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਮਨਦੀਪ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ TV 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਤੇ ਵੱਧ ਤੋਂ ਵੱਧ TV 84 ਦੀ ਸਪੋਰਟ ਕਰਨ ਲਈ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਨਦੀਪ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਟੈਰਿਫ ਦੇ ਹਵਾਲੇ ਨਾਲ ਕਿ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਨੇ 2 ਅਪ੍ਰੈਲ ਨੂੰ ਅਮਰੀਕਾ ਦੇ ਇਤਿਹਾਸ ਦਾ ਇਤਿਹਾਸਕ ਦਿਨ ਦੱਸਦਿਆਂ ਅੱਡ-ਅੱਡ ਮੁਲਕਾਂ ਤੇ ਟੈਰਿਫ ਦਾ ਐਲਾਨ ਕਰ ਦਿੱਤਾ ਹੈ ਔਰ ਪਿਛਲੇ ਲਗਭਗ 6 ਹਫ਼ਤੇ ਤੋਂ ਜੋ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਸਨ ਉਹਨਾਂ ਆਪਣਾ ਜਿਹੜਾ ਵਾਅਦਾ ਉਹ ਨਿਭਾ ਦਿੱਤਾ ਹੈ ਔਰ ਇੰਨਾ ਲਿਹਾਜ਼ ਜ਼ਰੂਰ ਕੀਤਾ ਹੈ ਕਿ ਅੱਡ-ਅੱਡ ਮੁਲਕਾਂ ਵੱਲੋਂ ਲਾਏ ਜਾਂਦੇ ਟੈਰਿਫ ਦਾ ਅੱਧ ਅਮਰੀਕਾ ਵੱਲੋਂ ਲਾਇਆ ਗਿਆ ਹੈ ਔਰ ਇਸ ਨੂੰ ਨਵੇਂ ਵਰਲਡ ਆਰਡਰ ਦੀ ਟ੍ਰੇਡ ਵਾਰ ਵੀ ਕਿਹਾ ਜਾ ਰਿਹਾ ਹੈ। ਸੋ ਪਰ ਦੂਸਰੇ ਪਾਸੇ ਅਮਰੀਕਨ ਸ਼ਹਿਰੀਆਂ ਦੀ ਭਲਾਈ ਲਈ ਚੁੱਕਿਆ ਕਦਮ ਵੀ ਸਾਬਤ ਹੋ ਸਕਦਾ ਹੈ। ਸੋ ਵਿਊਅਰਸ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲੀਫੋਰਨੀਆ ਤੋਂ ਆਪਣੇ ਨੌਜਵਾਨ ਵੀਰ ਮਨਦੀਪ ਸਿੰਘ ਹੋਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰੇ ਨੌਜਵਾਨ ਪੰਥਕ ਜ਼ੀਲ, ਪੰਥਕ ਉਤਸ਼ਾਹ, ਕੌਮੀ ਘਰ ਖਾਲਿਸਤਾਨ ਦੇ ਚਾਹਵਾਨ ਔਰ ਖੁਦ ਵੀ ਐਕਟਿਵਿਸਟ ਨੇ ਔਰ ਉਹ ਨੈਰੇਟਿਵ
ਅੱਜ ਦੇ ਸੰਸਾਰ 'ਚ ਕਿੰਨੀ ਅਹਿਮੀਅਤ ਰੱਖਦਾ ਹੈ। ਉਹੀ ਜਿਹੜਾ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਿਹਦੇ ਬਲਬੂਤੇ 'ਤੇ ਜਰਮਨੀ ਨੇ ਆਪਣੀ ਜਿਹੜੀ ਹੈ ਪੇਸ਼ਕਦਮੀ ਕੀਤੀ ਸੀ, ਪ੍ਰੋਪੇਗੈਂਡਾ ਜਿਹੜਾ ਲਫ਼ਜ਼ ਉਸ ਜ਼ਮਾਨੇ 'ਚ ਜਰਮਨ ਜ਼ਬਾਨ ਦਾ ਹੀ ਸੀ ਔਰ ਇੰਡੀਪੈਂਡੈਂਟ ਇੱਕ ਮਿਨਿਸਟਰੀ ਰਾਦਰ ਹਿਟਲਰ ਨੇ ਬਣਾਈ ਸੀ ਜਿਸ ਦਾ ਇੰਚਾਰਜ ਡਾਕਟਰ ਗੋਇਬਲ ਸੀ। ਸੋ ਇਸ ਪੱਧਰ ਦੇ ਉੱਤੇ ਉਹ ਪ੍ਰੋਪੇਗੈਂਡਾ ਉਹਨਾਂ ਦਾ ਜਰਮਨ ਦਾ ਵਿਕਦਾ ਸੀ ਕਿ ਅੱਜ ਵੀ ਜਦੋਂ ਕੋਈ ਬਹੁਤ ਵੱਡਾ ਝੂਠ ਹੋਏ ਤਾਂ ਉਹਨੂੰ ਗੋਬਲੀਅਨ ਲਾਈ ਕਹਿੰਦੇ ਨੇ ਕਿ ਕਿਉਂਕਿ ਝੂਠ ਨੂੰ ਵੀ ਪਰੋਸਿਆ ਜਾਂਦਾ ਹੈ। ਬਿਲਕੁਲ ਸੱਚ ਤਾਂ ਨੰਗਾ ਹੁੰਦਾ ਹੈ, ਉਸ ਨੂੰ ਜਿਹੜਾ ਉਹ ਅਨਕਾਊਟ ਔਰ ਉਹ ਜਰਿਆ ਨਹੀਂ ਜਾਂਦਾ। ਸੋ ਝੂਠ ਦੇ ਕੋਲ 100 ਲਬਾਦੇ ਹੁੰਦੇ ਨੇ ਔਰ ਉਸ ਨੂੰ ਜਿਹੜਾ ਹੈ ਉਹ ਵਿਕਦਾ ਹੈ। ਅੱਜ ਲਫ਼ਜ਼ ਪ੍ਰੋਪੇਗੈਂਡਾ ਕਿਉਂਕਿ ਇੰਨਾ ਕੁ ਬਦਨਾਮ ਹੋਇਆ ਗੋਬਲੀਅਨ ਲਾਈਜ਼ ਦੇ ਥੱਲੇ ਕਿ ਹੁਣ ਉਹਦੇ ਲਈ ਲਫ਼ਜ਼ ਨੈਰੇਟਿਵ ਆ ਗਿਆ ਕਿ ਜੀ ਤੁਹਾਡਾ, ਤੁਸੀਂ ਪੰਜਾਬੀ 'ਚ ਅਸੀਂ ਬਿਰਤਾਂਤ ਕਹਿੰਦੇ ਹਾਂ ਕਿ ਵੀ ਤੁਸੀਂ ਕਿਹੜਾ ਨੈਰੇਟਿਵ ਦਿੰਦੇ ਹੋ। ਔਰ ਹਿਊਮਨ ਨੇਚਰ ਜਿਹੜੀ ਚੀਜ਼ ਬਾਰ-ਬਾਰ ਕਹੀ ਜਾਂਦੀ ਹੈ, ਜੋ ਤੁਹਾਨੂੰ ਨਜ਼ਰ ਆਉਂਦੀ ਹੈ ਇੱਕ ਸਾਧਨ ਤੋਂ ਦੂਸਰੇ ਤੋਂ ਤੀਸਰੇ ਤੋਂ, ਜਿਹੜੀ ਕਹਾਣੀ ਸਾਡੇ ਬਜ਼ੁਰਗ ਵੀ ਸੁਣਾਉਂਦੇ ਰਹੇ ਔਰ ਪੁਰਾਣੇ ਜਿਹੜੀਆਂ ਲਿਖਤਾਂ ਸੀ ਉਹਨਾਂ ਦੇ ਵਿੱਚ ਵੀ ਹੁੰਦੀਆਂ ਸੀ ਕਿ ਜੀ 3 ਠੱਗ ਜਿਹੜੇ ਨੇ ਉਹ ਤੁਰੇ ਜਾਂਦੇ ਨੇ ਤਾਂ ਉਹਨਾਂ ਨੇ ਦੂਰੋਂ ਦੇਖਿਆ ਕਿ ਵੀ ਇੱਕ ਬੰਦਾ ਜਿਹੜਾ ਹੈ ਉਹ ਬਾਜ਼ਾਰ 'ਚੋਂ ਬੱਕਰਾ ਲੈ ਕੇ ਆਇਆ ਤੇ ਜਾ ਰਿਹਾ। ਉਹਨਾਂ ਨੇ ਦੇਖਿਆ ਕਿ ਵੀ ਬੜਾ ਪੜਿਆ ਹੋਇਆ ਬੱਕਰਾ ਹੈ ਤੇ ਠੱਗਾਂ ਨੇ ਕਿਹਾ ਵੀ ਇਸ ਤੋਂ ਖੋਈਏ ਕਿਵੇਂ। ਉਹਨਾਂ ਨੇ ਠੱਗੀ ਔਰ ਚੋਰੀ ਦੇ ਵਿੱਚ, ਚੋਰੀ ਤਾਂ ਸੰਨ ਲਾ ਕੇ ਹੁੰਦੀ ਹੈ, ਬਿਲਕੁਲ ਜਦੋਂ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ ਹੁੰਦਾ ਪਹਿਲਾਂ ਨਿਸ਼ਾਨਦੇਹੀ ਕੀਤੀ ਹੁੰਦੀ। ਠੱਗੀ ਮਾਰੀ ਜਾਂਦੀ ਹੈ ਜਦੋਂ ਕਿਹਾ ਜਾਂਦਾ ਵੀ ਠੱਗੀ ਮਾਰੀ ਜਾਂ ਠੱਗੀ ਵੱਜੀ, ਠੱਗੀ ਵੱਜ ਗਈ। ਸੋ ਠੱਗ ਜਿਹੜੇ ਨੇ ਉਹ ਗੱਲਾਂ ਦੇ ਨਾਲ ਤੁਹਾਨੂੰ ਇਸ ਕਿਸਮ ਦਾ ਮੋਹ ਲੈਂਦੇ ਨੇ। ਜਾਂ ਅੱਜ ਜਦੋਂ ਅਸੀਂ ਸਕੈਮਸ ਦੀ ਗੱਲ ਕਰਦੇ ਹਾਂ ਕਿ ਲੱਖਾਂ ਡਾਲਰ ਜਿਹੜੇ ਨੇ ਉਹ ਅਕਾਊਂਟ 'ਚੋਂ ਕਢਾਉਣ ਵਾਲੇ, ਉਹ ਇਵੇਂ ਹੀ ਕਰਦੇ ਨੇ। ਉਹ ਠੱਗੀ ਮਾਰਨ ਵਾਲੇ, ਉਹ ਜਿਹਦੇ ਵੀ ਉਹ ਫੋਨ ਚੁੱਕਿਆ ਖਾਸ ਤੌਰ 'ਤੇ ਐਲਡਰਲੀ ਲੋਕ ਜਾਂ ਉਹਨਾਂ ਨੂੰ ਫਾਹ ਲੈਂਦੇ ਨੇ। ਸੋ ਉਹ ਜਿਹੜੀ ਕਹਾਣੀ ਉਸ 3 ਠੱਗਾਂ ਦੀ ਹੈ, ਉਹਨਾਂ 'ਚੋਂ ਇੱਕ ਜਿਹੜਾ ਉਹ ਬੜਾ ਇੱਕ ਮੋੜ 'ਤੇ ਖੜਾ ਹੋ ਗਿਆ ਜਾ ਕੇ, ਦੂਜਾ ਜਿਹੜਾ ਉਹਦੇ ਤੋਂ ਮੀਲ ਅੱਗੇ ਜਾਂ ਪਿੱਛੇ ਚਲਾ ਗਿਆ ਤੇ ਕੁਛ ਤੀਸਰੇ ਨੇ ਡਿਫਰੈਂਟ ਥਾਂ ਤੇ ਪਹਿਲੇ ਨੇ ਕਿਹਾ ਵੀ ਬਈ ਇਹ ਕੁੱਤਾ ਕਿੱਥੇ ਚੱਕੀ ਜਾਂਦਾ। ਉਹਨੇ ਕਿਹਾ ਜੀ ਕੁੱਤਾ ਕਾਹਨੂੰ ਹੈ, ਮੈਂ ਮੰਡੀ 'ਚੋਂ ਖਰੀਦ ਕੇ ਲਿਆਇਆ ਬੱਕਰਾ ਹੈ। ਔਰ ਉਹ ਠੱਗ ਤੁਰ ਗਿਆ। ਥੋੜੇ ਡਿਸਟੈਂਸ ਤੇ ਜਾ ਕੇ ਜਦੋਂ ਦੂਸਰਾ ਮਿਲਿਆ ਉਹਨੇ ਕਿਹਾ ਵੀ ਕੀ ਗੱਲ ਹੈ ਵੀ ਇਹਨੂੰ ਕੁੱਤੇ ਨੂੰ ਜਾਂ ਤਾਂ ਹੂੰ ਤੋਰ ਲੈ, ਤੂੰ ਇਹਨੂੰ ਚੁੱਕਿਆ ਹੋਇਆ ਕੁੱਤੇ ਨੂੰ। ਉਹ ਕਹਿੰਦਾ ਵੀ ਇਹ ਬੱਕਰਾ ਮੈਂ ਲੈ ਕੇ ਆਇਆ। ਤੀਜੇ ਨੇ ਤੀਜੇ ਮੋੜ ਤੇ ਜਦੋਂ ਕਿਹਾ ਤਾਂ ਉਹਨੂੰ ਲੱਗਾ ਕਿ ਵੀ ਇਹ ਕੋਈ ਜਿੰਨ ਭੂਤ ਬੁਲਾ ਹੈ, ਉਹਨੇ ਮਾਰਿਆ ਉਹ ਕਰਕੇ ਉਹ ਤੁਰ ਗਿਆ। ਵੀ ਵਾਕਿਆ ਹੀ ਵੀ ਇੰਨੇ ਬੰਦੇ ਗਲਤ ਥੋੜ੍ਹੀ ਹੋ ਸਕਦੇ ਨੇ। ਉਹ ਠੱਗ ਜਿਹੜਾ ਤੀਜਾ ਸੀ ਉਹਨੂੰ ਚੁੱਕ ਕੇ ਲੈ ਗਿਆ। ਹੁਣ ਇਹ ਹੈ ਜਦੋਂ ਅਸੀਂ ਅੱਜ ਨੈਰੇਟਿਵ ਦੀ ਜਾਂ ਬਿਰਤਾਂਤ ਦੀ ਲੜਾਈ ਦੀ ਗੱਲ ਕਰਦੇ ਹਾਂ, ਜੇ ਦੇਖਿਆ ਜਾਏ ਅਸੀਂ ਤਾਂ ਅਮਰੀਕਨ ਸਿਸਟਮ 'ਚ ਵੀ ਦੇਖ ਰਹੇ ਹਾਂ ਔਰ ਸੋਸ਼ਲ ਮੀਡੀਆ ਕਿੰਨਾ ਵੱਡਾ ਗੇਮ ਚੇਂਜਰ ਬਣਿਆ ਇਸ ਲਈ ਕਿਉਂਕਿ ਜਿਸ ਕਿਸਮ ਦਾ ਬਿਰਤਾਂਤ ਬਾਰ-ਬਾਰ ਦੁਹਰਾਇਆ ਜਾਂਦਾ ਉਹਦੇ ਪਿੱਛੇ ਕਿੰਨੇ ਲਾਈਕਸ ਆ ਗਏ, ਉਹਨੂੰ ਕੀ ਹੋ ਗਿਆ, ਕਿਹਨੇ ਕਿੱਥੇ ਕੀਤਾ, ਕਿਹਨੇ ਪਹਿਲ ਕੀਤੀ, ਕਿਹਨੇ ਉਹਨੂੰ ਐਂਡੋਰਸ ਕੀਤਾ। ਔਰ ਹਿੰਦੂ ਤਵੀਆਂ ਤੋਂ ਵੱਧ ਕੇ ਜਿਹੜੇ ਲਗਭਗ 4000 ਸਾਲ ਦੀ ਜੇ ਇਹਨਾਂ ਦੀ ਆਈਡੀਓਲੋਜੀ ਬ੍ਰਾਹਮਣਿਜ਼ਮ ਦੀ ਦੇਖੀਏ ਤੇ ਇਹਨਾਂ ਦਾ ਤਾਂ ਸਿਧਾਂਤ ਹੀ ਇਹ ਰਿਹਾ ਵੀ ਜਿੰਨਾ ਵੱਡਾ ਕੋਈ ਝੂਠ ਬੋਲਦਾ ਹੈ ਉਨਾ ਹੀ ਲੋਕ ਯਕੀਨ ਕਰਦੇ ਨੇ, ਪਰ ਉਸ ਝੂਠ ਨੂੰ ਬਾਰ-ਬਾਰ ਬੋਲਣਾ ਚਾਹੀਦਾ। ਉਹੀ ਗੱਲ ਤੁਸੀਂ ਰਿਪੀਟ ਕਹੀ ਜਾਓ। ਵੇਦ ਬਹੁਤ ਮਹਾਨ ਨੇ, ਹਾਲਾਂਕਿ ਇਹਨਾਂ 'ਚ ਜਿਹੜੇ ਮਹਾਨ ਕਹਿਣ ਵਾਲੇ ਜਾਂ ਮੰਨਣ ਵਾਲੇ ਨੇ ਨਾ ਕਿਸੇ ਨੇ ਪੜ੍ਹੇ ਨੇ ਨਾ ਦੇਖੇ ਨੇ। ਜੋ ਦੁਨੀਆ 'ਚ ਨਵੀਂ ਕਾਢ ਨਿਕਲਦੀ ਆ ਤੁਸੀਂ ਕਹਿ ਦਿਓ ਜੀ ਸਾਡੇ ਤਾਂ ਅਗਨੀ ਬਾਣ ਵੀ ਸੀ, ਨਿਊਕਲੀਅਰ ਪਾਵਰ ਤਾਂ ਸਾਡੇ ਅਗਨੀ ਬਾਣ ਜਿੱਥੇ ਅੱਗ ਲੱਗਦੀ ਸੀ ਉਹ ਨਿਊਕਲੀਅਰ ਹੀ ਹੁੰਦੇ ਸੀ। ਅਸੀਂ ਗਮਲਿਆਂ ਦੇ ਵਿੱਚ ਜਿਹੜੇ ਆ ਉਹ ਨਿਆਣੇ ਜੰਮ ਦਿੰਦੇ ਸੀ। ਕੌਰਵਾਂ ਦੇ 100 ਬੱਚੇ ਕੋਈ ਮਾਂ ਨੇ ਥੋੜ੍ਹੀ ਜੰਮੇ ਸੀ, 100 ਇੱਕ 'ਚੋਂ ਥੋੜ੍ਹੀ ਜੰਮ ਸਕਦੇ ਨੇ। ਉਹ ਤਾਂ ਜਿਹੜੀ ਹੈ ਜੀ ਅੱਜ ਜਿਹੜੀ ਟੈਸਟ ਟਿਊਬ ਬੇਬੀਜ਼ ਨੇ ਅਸੀਂ ਤਾਂ ਗਮਲਿਆਂ 'ਚ ਨਿਆਣੇ ਜੰਮ ਦਿੰਦੇ ਸੀ। ਔਰ ਇਸ ਕਿਸਮ ਦਾ ਭਾਰ ਉਹਨੂੰ ਇੰਨੀ ਕੁ ਵਾਰ ਜਨਰੇਸ਼ਨ ਆਫਟਰ ਜਨਰੇਸ਼ਨ ਜਦੋਂ ਦੁਹਰਾਇਆ ਜਾਂਦਾ ਹੈ, ਅੱਜ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਸਾਇੰਟਿਸਟ, ਡਾਕਟਰ, ਇੰਜੀਨੀਅਰ, ਵੱਡੇ ਲੋਕ ਜੇ ਇਹਨਾਂ ਦਾ ਮੰਨ ਲਈਏ ਕਿ ਵੀ 62 ਕਰੋੜ ਲੋਕ ਉਹ ਗੰਗਾ ਨਹਾਉਣ ਦੇ ਥੱਲੇ ਉਸ ਜਿਹੜਾ ਦੁਨੀਆ ਦੀ ਸਭ ਤੋਂ ਪੋਲਿਊਟਡ ਰਿਵਰ ਹੈ ਉਹਦੇ ਚੁੱਭੀ ਲਾ ਕੇ ਮੰਨਦੇ ਨੇ ਵੀ ਉਹਨਾਂ ਦੇ ਪਾਪ ਧੋਤੇ ਗਏ ਤਾਂ ਉਹਨਾਂ ਨੇ ਮੌਨ ਅਮਾਵਸਿਆ ਵਾਲੇ ਦਿਨ ਇਹ ਕੀਤਾ। ਅਤੇ ਉਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਦੋਂ ਦਾ ਇਹ ਕੁੰਭ ਦੇ ਨਾਂ ਥੱਲੇ ਜੋ ਚੱਲ ਰਿਹਾ ਸੀ ਉਹਨੂੰ ਅੱਜ ਵੀ ਇਸ ਸਾਇੰਟੀਫਿਕ ਯੁੱਗ ਦੇ ਵਿੱਚ ਔਰ ਉਸ ਮੁਲਕ 'ਚ ਜਿੱਥੇ ਵੱਡੇ ਜਿਹੜੇ ਨੇ ਉਹ IIT ਔਰ ਦੂਸਰੇ ਸੈਂਟਰ ਐਜੂਕੇਸ਼ਨ ਦੇ ਔਰ ਪੜ੍ਹੇ ਲਿਖੇ ਲੋਕ ਔਰ ਇਵੇਂ ਹੀ
ਜੇ ਤੁਸੀਂ ਉਹ ਸਾਰੇ ਨੂੰ ਦੇਖਣਾ ਹੋਏ ਜਿਨ੍ਹਾਂ ਜ਼ਮਾਨਿਆਂ 'ਚ RSS ਦੇ ਏਜੰਡੇ ਥੱਲੇ ਇਹਨਾਂ ਨੇ ਗਣੇਸ਼ ਨੂੰ ਦੁੱਧ ਪਿਆਇਆ ਸੀ, ਤੇ ਉਦੋਂ ਈਵਨ ਚੀਫ ਇਲੈਕਸ਼ਨ ਕਮਿਸ਼ਨਰ ਔਰ ਦੂਜੇ ਸੁਪਰੀਮ ਕੋਰਟ ਦੇ ਜੱਜ ਵੀ ਲਾਈਨ 'ਚ ਲੱਗੇ ਹੁੰਦੇ ਸੀ ਕਿ ਜੀ ਗਣੇਸ਼ ਜੀ ਨੂੰ ਦੁੱਧ ਪਿਆਉਣਾ। ਹਾਲਾਂ ਬਾਅਦ 'ਚ ਆਇਆ ਕਿ ਭਾਈ ਇਹ ਕਿਵੇਂ ਇੱਕ ਮਾਸ ਹਿਸਟੀਰੀਆ ਕ੍ਰੀਏਟ ਕੀਤਾ ਗਿਆ, ਪਰ 4 ਚੁਫੇਰੇ ਹੋਇਆ ਜੀ ਗਣੇਸ਼ ਜੀ ਨੇ ਦੁੱਧ ਪੀਤਾ ਹੈ। ਔਰ ਇਹ ਸਾਰੀ ਇੱਕ ਬੈਕਗਰਾਊਂਡ ਤਿਆਰ ਕੀਤੀ ਗਈ ਜਿਹੜੀ ਫਿਰ ਜਨਵਰੀ 2025 ਤੱਕ ਪਹੁੰਚਦਿਆਂ ਪ੍ਰਾਣ ਪ੍ਰਤਿਸ਼ਠਾ ਤੇ ਰਾਮਚੰਦਰ ਜੀ ਦੀ ਔਰ ਬਾਲ ਲੱਲਾ ਰਾਮ ਲੱਲਾ ਦੀ ਮੂਰਤੀ ਦਾ ਸਥਾਪਿਤ ਕਰਨਾ। ਉਸ ਤੋਂ ਪਹਿਲਾਂ ਇਹ ਪ੍ਰੂਵ ਕੀਤਾ ਗਿਆ ਕਿ ਇਹ ਮਹਿਜ਼ ਇੱਕ ਮੂਰਤੀ ਨਹੀਂ ਹੈ, ਇਹ ਤਾਂ ਜ਼ਿੰਦਾ ਆਈਡੈਂਟੀਟੀ ਹੈ, ਇਹ ਤਾਂ ਦੁੱਧ ਵੀ ਪੀਂਦੀ ਹੈ, ਇਸ ਨੂੰ ਤਾਂ ਜਿਹੜੀ ਹੈ ਇਹਦੇ 'ਚ ਤਾਂ ਲਾਈਫ ਧੜਕਦੀ ਹੈ। ਔਰ ਇਹ ਸਾਰਾ ਪਾਰਟ ਜਿਹੜਾ ਹੈ ਜੇ ਇਹਨੂੰ ਤੁਸੀਂ ਦੇਖੋ, ਇਹ ਨੈਰੇਟਿਵ ਦੀ ਕਹਾਣੀ ਹੈ ਔਰ ਜਿਸ ਕਿਸਮ ਦਾ ਬਿਆਨ ਕੀਤਾ ਜਾਂਦਾ। ਸੋ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਸੱਚ ਹੱਕ ਇਨਸਾਫ ਦੀ ਇਸ ਡਗਰ ਤੇ ਤੁਰੇ ਹੋਏ ਹਾਂ, ਸਾਡੀ ਕੌਮ ਜਿਹਨੇ ਇਹਨਾਂ 4 ਦਹਾਈਆਂ ਦੇ ਵਿੱਚ 1.5 ਲੱਖ ਤੋਂ ਜ਼ਿਆਦਾ ਆਪਣੇ ਬੱਚਿਆਂ ਦੀ ਜਿਹੜੀ ਹੈ ਉਹ ਉਹਨਾਂ ਨੂੰ ਕੁਰਬਾਨ ਕੀਤਾ ਹੈ, ਜਾਂ ਉਹ ਸਟੇਟ ਦੇ ਟੈਰਰ ਦਾ ਸ਼ਿਕਾਰ ਹੋਏ ਨੇ। ਔਰ ਇਸ ਸਭ ਦੇ ਬਾਵਜੂਦ ਜੇ ਇਹਨਾਂ ਮੁਲਕਾਂ 'ਚ ਵੀ ਅਸੀਂ ਆਪਣਾ ਨੈਰੇਟਿਵ ਦੇਣਾ ਚਾਹੁੰਦੇ ਹਾਂ, ਜਿਵੇਂ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਵੀ ਜੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਜਿਹੜੇ ਉਹਨਾਂ ਦੇ ਲਾ ਐਨਫੋਰਸਿੰਗ ਪਰਸਨਲ ਨੇ ਉਹਨਾਂ ਦੀ ਟ੍ਰੇਨਿੰਗ ਦੇ ਲਈ ਫੰਡ ਦੀ ਮੰਗ ਕਰਦੇ ਆ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੋਈ ਬਿੱਲ ਲਿਆਂਦਾ ਜਾਂਦਾ ਹੈ ਕਿ ਭਾਈ ਉਹਦੇ 'ਚ ਕੋਈ ਸਿੱਖਾਂ ਨਾਲ ਤਾਲੁਕ ਨਹੀਂ, ਕੋਈ ਵੀ ਜਿਹੜੇ ਮੁਲਕ ਕਰਨ ਵਾਲੇ ਨੇ ਜਿਹੜੇ ਅਮਰੀਕਨ ਸ਼ਹਿਰੀਆਂ ਦੀ ਹਿਫਾਜ਼ਤ ਕਰਦੇ ਨੇ। ਪਰ ਤੁਸੀਂ ਕਾਊਂਟਰ ਨੈਰੇਟਿਵ ਦੇਖੋ, ਹਿੰਦੂ ਫਾਊਂਡੇਸ਼ਨ ਵੱਲੋਂ ਕਿਵੇਂ ਉਹਦਾ ਕਾਊਂਟਰ ਨੈਰੇਟਿਵ ਬਿਲਟ ਕਰਕੇ ਉਹਨੂੰ ਅਪੋਜ਼ ਕੀਤਾ ਗਿਆ। ਔਰ ਇਹ ਪਾਰਟ ਹਰ ਥਾਂ ਤੇ ਤੁਹਾਨੂੰ ਇਹ ਦੇਖਣ ਦੇ ਵਿੱਚ ਮਿਲੇਗਾ। ਔਰ ਇਸ ਸਾਰੇ ਦੇ ਚੱਲਦਿਆਂ ਇਹ ਇੰਪੋਰਟੈਂਟ ਪਾਰਟ ਹੈ ਕਿ ਅਸੀਂ ਇਸ ਨੈਰੇਟਿਵ ਨੂੰ ਜਿਹੜਾ TV 84 ਦੇ ਮਾਧਿਅਮ ਰਾਹੀਂ ਸਾਡੀ ਕੋਸ਼ਿਸ਼ ਹੈ ਕਿ ਸੱਚ ਹੱਕ ਇਨਸਾਫ ਦੀ ਗੱਲ ਜਿਹੜੀ ਹੈ ਉਹ ਸਾਡੇ ਆਪਣੇ ਵਿਊਅਰਸ ਤੱਕ ਪਹੁੰਚੇ, ਕਿਉਂਕਿ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਕੋਈ ਜਿਹੜਾ ਹੋਰ ਤਾਂ ਨਹੀਂ ਕੁਝ ਕਰ ਸਕਦੇ, ਫੂਡ ਫॉर ਥਾਟ ਆਪਣੇ ਵਿਊਅਰਸ ਨੂੰ ਪ੍ਰੋਵਾਈਡ ਕਰਦੇ ਹਾਂ ਤਾਂ ਕਿ ਉਹ ਆਪਣੇ ਆਲੇ ਦੁਆਲੇ ਨੂੰ, ਆਪਣੇ ਪਰਿਵਾਰਾਂ ਨੂੰ, ਆਪਣੇ ਦੋਸਤਾਂ, ਆਪਣੇ ਸੰਬੰਧੀਆਂ ਨੂੰ, ਜਾਂ ਆਪਣਾ ਜਿਹੜਾ ਉਹਨਾਂ ਦਾ ਸੱਜਣਾ ਮਿੱਤਰਾਂ ਦਾ ਹੈ ਉਹਨਾਂ 'ਚ ਉਹਨਾਂ ਦੇ ਕੋਲ ਆਰਗੂਮੈਂਟ, ਦਲੀਲ, ਡੇ ਟੂ ਡੇ ਵਾਪਰਦੀਆਂ ਘਟਨਾਵਾਂ, ਇਹਨਾਂ ਸਾਰਿਆਂ ਦਾ ਸਿੱਖ ਨੈਰੇਟਿਵ ਕੀ ਹੈ। ਔਰ ਸਾਡੀ ਸਟਰਗਲ ਜਿਹੜੀ ਮੈਂ ਸਮਝਦਾ ਵੀ ਹਰ ਜਿਹੜਾ ਸੇਨਰ ਐਲੀਮੈਂਟ ਹੈ, ਜਿਹੜਾ ਇਮਾਨਦਾਰੀ ਰੱਖਦਾ ਹੈ, ਸੋਚ ਸਮਝ ਰੱਖਦਾ ਹੈ ਜਾਂ ਸੂਝ-ਬੂਝ ਰੱਖਦਾ ਹੈ, ਉਹਨੂੰ ਹੁਣ ਇਹ ਤਾਂ ਸਮਝਾਉਣ ਦੀ ਲੋੜ ਨਹੀਂ ਹੈ ਕਿ ਭਾਈ ਖਾਲਿਸਤਾਨ ਕਿਉਂ ਚਾਹੀਦਾ ਹੈ ਜਾਂ ਖਾਲਿਸਤਾਨ ਹੀ ਕਿਉਂ ਸਾਡੇ ਸਾਰੇ ਮਸਲਿਆਂ ਦਾ ਹੱਲ ਹੈ। ਪਰ ਫਿਰ ਵੀ ਜਦੋਂ ਕੋਈ ਨਾ ਕੋਈ ਇਤਰਾਜ਼ ਚੁੱਕੇ ਜਾਂਦੇ ਨੇ ਜੋ ਡੇ ਟੂ ਡੇ ਬੇਸਿਸ 'ਤੇ ਘਟਨਾਕ੍ਰਮ ਹੁੰਦਾ ਹੈ, ਉਹ ਜਿਹੜਾ ਉਹ ਪ੍ਰਭਾਵਿਤ ਕਰਦਾ ਹੈ। ਸੋ ਅਸੀਂ ਵੀਰ ਮਨਦੀਪ ਸਿੰਘ ਕੈਲੀਫੋਰਨੀਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਵੱਡਾ ਦਿਨ, ਇਤਿਹਾਸਕ ਦਿਨ April 2 ਲਿਬਰੇਸ਼ਨ ਡੇ, ਜਿਹੜਾ ਲਫ਼ਜ਼ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤਾ ਸੀ ਵੀ ਉਹ ਆ ਰਿਹਾ। ਔਰ ਜਦੋਂ ਤੱਕ ਲਗਭਗ 4 ਵਜੇ ਵਾਈਟ ਹਾਊਸ ਦੇ ਬਾਹਰ ਰੋਜ਼ ਗਾਰਡਨ ਔਰ ਉਸ ਦੇ ਵਿੱਚ ਬੜੇ ਤਾਮ-ਝਾਮ ਵਾਲੇ ਮਾਹੌਲ 'ਚ ਜਦੋਂ ਬੈਂਡ ਬਾਜੇ ਦੇ ਨਾਲ ਉਹ ਦਾਖਲ ਹੁੰਦੇ ਨੇ ਪ੍ਰੈਜ਼ੀਡੈਂਟ ਟਰੰਪ, ਔਰ ਜਿਹੜੀ ਕਰਾਊਡ ਉੱਥੇ ਬਹੁਤ ਸਾਰੀ ਐਡਮਾਇਰਰਸ ਦੀ, ਔਰ ਇੱਕ ਪਾਸੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਆਟੋ ਇੰਡਸਟਰੀ ਦੇ ਮਿਸ਼ੀਗਨ, ਕਿਉਂਕਿ ਮਿਸ਼ੀਗਨ ਬੜੀ ਕਰੂਸ਼ਲ ਸਟੇਟ ਸੀ ਪ੍ਰੈਜ਼ੀਡੈਂਟ ਟਰੰਪ ਦੇ ਲਈ ਔਰ ਉਹਨਾਂ ਨੇ ਜਿੱਤੀ ਹੈ। ਔਰ ਉਹਦੇ 'ਚ ਇੱਕ ਵੱਡਾ ਕਾਰਨ ਜਿਹੜਾ ਹੈ ਉਹ ਕਿਉਂਕਿ ਮਿਸ਼ੀਗਨ ਆਟੋ ਇੰਡਸਟਰੀ ਦੀ ਹੱਬ ਹੈ ਔਰ ਉੱਥੇ ਹੀ ਉਹ ਫੋਰਡ ਹੋਏ ਔਰ ਦੂਸਰੇ ਬ੍ਰਾਂਡ ਜਿੰਨੇ ਅਮਰੀਕਨ ਗੱਡੀਆਂ ਦੇ ਸ਼ੁਰੂ ਹੀ ਉੱਥੋਂ ਹੁੰਦੀ ਹੈ ਟੂ ਬਿਗਨ ਵਿਦ। ਲੇਕਿਨ ਅੱਜ ਹਾਲਾਤ ਇਹ ਨੇ ਕਿ ਵੀ ਚਾਈਨਾ ਸਭ ਤੋਂ ਵੱਡਾ ਪ੍ਰੋਡਿਊਸਰ ਔਰ ਸੈਲਰ ਹੈ, ਫਿਰ ਬਾਕੀ ਯੂਰਪੀਅਨ ਮੁਲਕ ਔਰ ਜਿਹੜੇ ਆਟੋ ਇੰਡਸਟਰੀ ਨਾਲ ਸੰਬੰਧਿਤ ਨੇ ਉਹਨਾਂ ਨੂੰ ਬੇਸ਼ੱਕ ਪਹਿਲੀ ਟਰਮ ਵੇਲੇ ਡਿਊਰਿੰਗ ਦਾ ਕੋਵਿਡ ਵੀ ਵੱਡੀ ਰਾਹਤ ਵੱਡੀਆਂ ਕੰਪਨੀਆਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ ਸੀ, ਪਰ ਅਲਟੀਮੇਟਲੀ ਜੇ ਤੁਹਾਡੇ ਕੋਲ ਮੈਨੂਫੈਕਚਰਿੰਗ ਨਹੀਂ ਹੈ ਔਰ ਦੂਸਰੇ ਜੌਬਸ ਨਹੀਂ ਨੇ ਤੇ ਬੇਰੁਜ਼ਗਾਰੀ ਹੈ। ਸੋ ਇਸ ਗੱਲ ਨੂੰ ਯਕੀਨੀ ਬਣਾਉਂਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਵੱਡੀ ਗਿਣਤੀ ਜਿਹੜੇ ਆਟੋ ਵਰਕਰਸ ਔਰ ਉਹਨਾਂ 'ਚੋਂ ਇੱਕ ਨੂੰ ਜਿਹੜਾ ਉਹ ਸਟੇਜ 'ਤੇ ਲਿਆ ਕੇ ਜਿਹੜਾ ਉਹ ਐਪਰੀਸ਼ੀਏਸ਼ਨ ਵੀ ਕਰਵਾਈ ਔਰ ਟੁਵਰਡਸ ਦਾ ਐਂਡ ਉਹਨੇ ਕਿਹਾ ਜੀ ਵੀ ਮੈਂ ਇਹ ਵੱਡੇ ਚਾਰਟ ਦੇ ਉੱਤੇ ਵੀ ਲਿਖਿਆ ਜਾ ਸਕਦਾ ਸੀ ਕਿਹਦੀ ਕਿੰਨੀ ਟੈਰਿਫ ਲਾਈ ਹੈ ਕਿਹਦੇ 'ਤੇ, ਪਰ ਵਿੰਡ ਸੀ ਉਹਨੇ ਹੋਲਡ ਕਰਨਾ ਔਖਾ ਹੋਣਾ ਸੀ। ਮੈਂ ਤਾਂ ਆਪਣਾ ਹੈਟ ਲੈ ਕੇ ਆਇਆ ਸੀ ਲਾਲ ਰੰਗ ਦਾ
ਔਰ ਫਿਰ ਟਰੰਪ ਨੇ ਉਹ ਹੈਟ ਵੀ ਉਹਨੇ ਕਿਹਾ ਕਿ ਵੀ ਮੈਂ ਇਹ ਇਹਨਾਂ ਨੂੰ ਆਟੋ ਵਰਕਰਸ ਨੂੰ ਦੇਣਾ ਜਿਨ੍ਹਾਂ ਨੇ ਜਿਹੜਾ ਜਿਨ੍ਹਾਂ ਦੇ ਲਈ ਹੁਣ ਹੋਪ ਕ੍ਰੀਏਟ ਉਹਨੇ ਐ ਥਰੋ ਕੀਤਾ, ਯਾਨੀ ਜਿਹਨੂੰ ਅਸੀਂ ਥੀਏਟਰਿਕਸ ਕਹਿੰਦੇ ਹਾਂ, ਯਾਨੀ ਪੂਰੇ ਟਰੰਪ ਰਿਲੈਕਸਡ ਮੂਡ 'ਚ ਸੀ ਆਪਣੇ। ਉਹਨੇ ਵਾਈਸ ਪ੍ਰੈਜ਼ੀਡੈਂਟ ਨੂੰ ਰੈਕਗਨਾਈਜ਼ ਕੀਤਾ, ਸੈਕਟਰੀ ਕਮਰਸ ਨੂੰ ਕੀਤਾ, ਆਪਣੇ ਕੈਬਨਿਟ ਦੇ ਲੋਕਾਂ ਨੂੰ ਕੀਤਾ। ਔਰ ਜਿਵੇਂ ਹਰ ਚੀਜ਼ ਨੂੰ ਤੁਸੀਂ ਇੰਜੋਏ ਕਰਦੇ ਹੋ, ਇੱਕ ਇੱਕ ਫਿਕਰਾ ਤੁਸੀਂ ਬੋਲਦੇ ਹੋ, ਇੱਕ ਇੱਕ ਲਾਈਨ ਬੋਲਦੇ ਹੋ, ਔਰ ਫਿਰ ਜਿਹੜਾ ਕਰਾਊਡ ਚੀਅਰ ਕਰ ਰਹੀ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਲੱਖਾਂ ਨਹੀਂ ਕਰੋੜਾਂ ਲੋਕ, ਕਿਉਂਕਿ ਜਿਸ ਚੈਨਲ ਤੇ ਵੀ ਤੁਸੀਂ ਦੇਖੋ ਉਹ ਲਾਈਵ ਚੱਲ ਰਿਹਾ ਸੀ। ਸੋ ਆ ਜਾਏਗੀ ਫਿਗਰ ਕਿੰਨਿਆਂ ਕੁ ਨੇ ਦੇਖਿਆ, ਬਟ ਹੰਡਰਡਸ ਆਫ ਮਿਲੀਅਨਸ ਆਫ ਪੀਪਲ, ਕਿਉਂਕਿ ਇਹ ਇੱਕ ਐਸਾ ਫੈਸਲਾ ਸੀ ਜਿਹੜਾ ਜਿਸ ਵੱਲ ਸਭ ਦੀ ਨਜ਼ਰ ਸੀ, ਜਿਹਨੇ ਦੁਨੀਆ ਨੂੰ ਪ੍ਰਭਾਵਿਤ ਕਰਨਾ। ਬਿਲਕੁਲ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਦਾ ਅਸੀਂ ਦੇਖਾਂਗੇ। ਹਾਲਾਂ ਇਹ ਕਿਹਾ ਜਾ ਸਕਦਾ, ਜਿਵੇਂ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਸੀ, ਕਿਉਂਕਿ ਬਿਫੋਰ ਰਿਕਾਰਡ ਹੋ ਜਾਂਦਾ ਚੱਲਣ ਤੋਂ, ਕਿ ਮੈਂ ਕਿਹਾ ਵੀ ਇਹ ਵੀ ਹੋ ਸਕਦਾ ਵੀ ਕੋਈ ਪਲੇਜ਼ੈਂਟ ਸਰਪ੍ਰਾਈਜ਼ ਵੀ ਹੋਏ। ਉਹ ਥੋੜ੍ਹਾ ਜਿਹਾ ਸੀ ਵੀ ਪਲੇਜ਼ੈਂਟ ਸਰਪ੍ਰਾਈਜ਼। ਮੈਂ ਕਿਹਾ ਵੀ ਉਹ ਜਿਵੇਂ ਨਿਹੰਗ ਸਿੰਘ ਦੀ ਗੱਲ ਸੁਣਾਉਂਦੇ ਨੇ ਕਿ ਭਾਈ ਉਹਨੇ ਇੱਕ ਨੇ ਆ ਕੇ ਪੁੱਛਿਆ ਜੀ ਘੋੜਾ ਵੇਚਣਾ, ਕਹਿੰਦਾ ਵੀ ਹਾਂ ਲੈਣਾ ਤੂੰ, ਹਾਂ ਕਿੰਨਾ, ਕਹਿੰਦਾ ਜੀ 20,000 ਦਮੜੇ। ਉਹ ਤੁਰ ਪਿਆ, ਉਹ ਕਹਿੰਦਾ ਜੀ ਕਿਉਂ, ਕੀ ਗੱਲ ਤੂੰ ਲੈਣਾ ਨਹੀਂ, ਕਹਿੰਦਾ ਜੀ ਨਾ ਮੈਂ ਤਾਂ ਇਹ ਕੀਮਤ ਦੇ ਨਹੀਂ ਸਕਦਾ। ਉਹ ਕਹਿੰਦਾ ਵੀ ਤੂੰ ਕਿੰਨੇ ਦੇਣੇ ਨੇ, ਕਹਿੰਦਾ ਜੀ ਮੈਂ ਤਾਂ 2,000 ਦਮੜਾ ਦੇ ਸਕਦਾ। ਕਹਿੰਦਾ ਲੈ ਜਾ। ਉਹ ਕਹਿੰਦਾ ਜੀ ਤੂੰ 20,000 ਤੋਂ ਤੁਸੀਂ 2,000 ਤੇ ਆ ਗਏ। ਕਹਿੰਦਾ ਸਿੰਘਾਂ ਦੇ ਭਾਅ ਸੁਣੇ ਸੀ, ਛੋਟਾ ਨਹੀਂ ਦੇਖਿਆ। ਤੇ ਮੈਨੂੰ ਇਹ ਸੀ ਕਿ ਵੀ ਜਿਸ ਕਿਸਮ ਦਾ ਸਾਰਾ ਮਾਹੌਲ ਕ੍ਰੀਏਟ ਕੀਤਾ ਹੈ, ਜੇ ਤਾਂ ਉਸੇ ਲੈਵਲ ਦੇ ਉੱਤੇ ਹੀ ਟੈਰਿਫ ਲੱਗਣ ਦੀ ਗੱਲ ਹੁੰਦੀ, ਫਿਰ ਜਿਹੜਾ ਹਾਲਾਂ ਕੱਲ੍ਹ ਤੱਕ ਸਾਰਿਆਂ ਦੇ ਰਿਐਕਸ਼ਨ ਆਉਣਗੇ। ਹਾਲਾਂ ਪਹਿਲਾਂ ਮਾਹੌਲ ਇਸ ਆਲਮੋਸਟ 6 ਹਫ਼ਤੇ 'ਚ 20 ਜਨਵਰੀ ਤੋਂ ਲੈ ਕੇ ਗੱਲ ਤਾਂ ਸ਼ੁਰੂ ਹੋ ਗਈ ਸੀ, ਔਰ ਇਹਨਾਂ 6 ਹਫ਼ਤਿਆਂ 'ਚ ਟਰੰਪ ਨੇ ਮਾਹੌਲ ਐਸਾ ਕ੍ਰੀਏਟ ਕਰ ਦਿੱਤਾ ਹੋਇਆ ਸੀ, ਹਰ ਇੱਕ ਨੂੰ ਪੂਰਾ ਸੀ ਕਿ ਹਾਰਟ ਅਟੈਕ ਕਿਸੇ ਨੂੰ ਨਹੀਂ ਸੀ ਹੋਣਾ। ਸਾਰੇ ਪਹਿਲਾਂ ਤਿਆਰ ਹੋ ਚੁੱਕੇ ਸੀ ਕਿ ਕੁਝ ਵਾਪਰਨ ਵਾਲਾ। ਪਰ ਮੈਂ ਸਮਝਦਾ ਵੀ ਟਰੰਪ ਨੇ ਜਿਹੜਾ ਹੈ ਉਹ ਪਲੇਜ਼ੈਂਟ ਸਰਪ੍ਰਾਈਜ਼ ਇਹ ਦਿੱਤਾ ਹੈ ਕਿ ਬਹੁਤ ਸਾਰਿਆਂ ਦੇ ਉੱਤੇ ਅੱਧਾ ਟੈਰਿਫ ਲਾਇਆ ਜਿੰਨੇ ਉਹ ਲਾਉਂਦੇ ਨੇ ਮੁਲਕ। ਔਰ ਉਹ ਚਾਰਟ ਤੋਂ ਉਹਨਾਂ ਨੇ ਪੜ੍ਹਿਆ, ਉਹਨਾਂ ਦਾ ਕਮਰਸ ਸੈਕਟਰੀ ਵੀ ਔਰ ਦੂਸਰਾ ਵੀ ਨਾਲ ਆਇਆ, ਦਰਸ਼ਕ ਦੇਖ ਵੀ ਸਕਦੇ ਨੇ ਕਿ ਵੀ ਕਿਵੇਂ ਪ੍ਰੈਜ਼ੀਡੈਂਟ ਟਰੰਪ ਜਿਹੜਾ ਹੈ ਉਹ ਪੂਰਾ ਔਰ ਬੜੇ ਪਲੇਜ਼ੈਂਟ ਢੰਗ ਦੇ ਨਾਲ ਕੱਲੇ ਮੁਲਕ ਦੇ ਉੱਤੇ ਲਾਉਂਦਿਆਂ ਉਹਨਾਂ ਨੇ ਪਹਿਲਾਂ ਉਸ ਮੁਲਕ ਦੀ ਗ੍ਰੇਟ ਵੀਅਤਨਾਮ, ਗ੍ਰੇਟ ਚਾਈਨਾ, ਦੂਸਰਾ ਮੋਦੀ ਦੇ ਨਾਲ ਵੀ ਜਿਹੜਾ ਇੰਡੀਆ ਦੀ ਗੱਲ ਕਰਦੇ ਆ ਵੀ ਇੰਡੀਆ, ਪਰ ਉਹਨੇ ਕਿਹਾ ਵੀ ਬਹੁਤ ਲਾਉਂਦੇ ਆ ਟੈਰਿਫ। ਅਤੇ ਉਹ ਸਾਰਿਆਂ ਦੀ, ਜਿਹਨੂੰ ਇੱਕ ਸਾਡੇ ਨੌਜਵਾਨ ਕਹਿ ਰਹੇ ਸੀ ਕਿ ਮਿਡਲ ਈਸਟ ਕਹਿੰਦੇ ਨੇ ਵੀ ਜਿਹੜੇ ਕਜ਼ਨ ਹੁੰਦੇ ਨੇ, ਜਦੋਂ ਉਹ ਇਸ ਕਿਸਮ ਦੀ ਰਿਲੀਫ ਦੀ ਗੱਲ ਕਰਦੇ ਨੇ ਉਹ ਸਭ ਤੋਂ ਖਤਰਨਾਕ ਹੁੰਦੀ ਹੈ ਕਿ ਵੀ ਕਿਉਂਕਿ ਪਹਿਲਾਂ ਤੁਹਾਡੀ ਪੂਰੀ ਲਾਪਾ ਜਿਹੜੀ ਪਹਿਲਾਂ ਤਾਰੀਫ ਕਰਕੇ ਫਿਰ ਜਿਹੜਾ ਉਹ ਦੂਸਰਾ ਕਰਨਾ। ਸੋ ਇਹਨੇ ਨਟਸ਼ੈਲ ਜੇ ਕਹਿਣਾ ਹੋਏ ਕਿ ਵੀ ਮੁੱਢਲੇ ਤੌਰ 'ਤੇ ਜਿਹੜੇ ਮੁਲਕਾਂ ਦੇ ਉੱਤੇ, ਕਿਉਂਕਿ ਐਲਫਾਬੈਟਿਕਲੀ ਪ੍ਰੈਜ਼ੀਡੈਂਟ ਟਰੰਪ ਨੇ ਪੜ੍ਹਿਆ ਕਿ ਚਾਈਨਾ ਜਿਹੜਾ ਹੈ ਉਹ 67% ਅਮਰੀਕਨ ਚੀਜ਼ਾਂ ਦੇ ਉੱਤੇ ਜਿਹੜਾ ਉਹ ਟੈਰਿਫ ਲਾਉਂਦਾ ਹੈ, ਚੁੰਗੀ ਲਾਉਂਦਾ ਹੈ। ਔਰ ਅਮਰੀਕਾ ਨੇ ਜਿਹੜੀਆਂ ਚੀਨ ਦੀਆਂ ਆਉਣ ਵਾਲੀਆਂ ਚੀਜ਼ਾਂ ਅਮਰੀਕਾ 'ਚ ਹੋਣਗੀਆਂ ਉਹਦੇ 'ਤੇ 34% ਟੈਰਿਫ ਦਾ ਐਲਾਨ ਕੀਤਾ ਹੈ। ਯੂਰਪੀਅਨ ਯੂਨੀਅਨ ਉਹ 39% ਇਹ ਐਵਰੇਜ ਕੱਢੀ ਗਈ, ਉਹਦੇ 'ਚ ਕੁਝ ਚੀਜ਼ਾਂ ਨੇ ਜਿਵੇਂ ਆਟੋ ਜਾਂ ਦੂਜੇ 'ਚ ਕੋਈ ਜ਼ਿਆਦਾ ਹੈ ਕੋਈ ਘੱਟ ਹੈ, ਪਰ ਐਵਰੇਜ ਜਿਹੜੀ ਟੈਰਿਫ ਜਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਮਰੀਕਾ 'ਚ ਐਕਸਪੋਰਟ ਕਰਦੇ ਨੇ ਉਹਨਾਂ 'ਤੇ ਯੂਰਪੀਅਨ ਯੂਨੀਅਨ 39% ਜਿਹੜੀ ਹੈ ਉਹ ਜਿਹੜੀਆਂ ਚੀਜ਼ਾਂ ਅਮਰੀਕਾ ਤੋਂ ਯੂਰਪੀਅਨ ਯੂਨੀਅਨ ਜਾਂਦੀਆਂ ਉਹ ਜਿਹੜਾ ਉਹ ਲਾਉਂਦੇ ਨੇ ਟੈਰਿਫ। ਔਰ ਅਮਰੀਕਾ ਨੇ ਯੂਰਪੀਅਨ ਯੂਨੀਅਨ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ 20% ਟੈਰਿਫ ਦਾ ਐਲਾਨ ਕੀਤਾ। ਵੀਅਤਨਾਮ ਜਿਹੜਾ 90% ਜਿਹੜਾ ਹੈ ਉਹ ਟੈਰਿਫ ਲਾਉਂਦਾ ਅਮਰੀਕਨ ਚੀਜ਼ਾਂ 'ਤੇ, ਔਰ ਇਸ ਦੇ ਜਵਾਬ 'ਚ ਅਮਰੀਕਾ ਨੇ 46% ਜਿਹੜੀਆਂ ਵੀ ਵੀਅਤਨਾਮ ਤੋਂ ਚੀਜ਼ਾਂ ਅਮਰੀਕਾ 'ਚ ਆਉਣਗੀਆਂ ਉਸ ਦੇ ਉੱਤੇ ਟੈਰਿਫ ਦੀ ਗੱਲ ਕੀਤੀ ਹੈ। ਫਿਰ ਤਾਈਵਾਨ, ਇੱਕ ਪਾਸੇ ਤਾਈਵਾਨ ਦੇ ਨਾਲ ਟਰੰਪ ਨੇ ਆਪਣੀ ਪ੍ਰੈਜ਼ੈਂਟੇਸ਼ਨ 'ਚ ਕਿਹਾ ਕਿ ਜੀ ਸਾਡੇ ਸੈਮੀ ਕੰਡਕਟਰ ਸਾਡੇ ਦੂਜੇ ਸਾਰੇ ਬਣਦੇ ਨੇ। ਔਰ ਉਸ ਤੋਂ ਪਹਿਲਾਂ ਟੈਰਿਫ ਲਾਉਣ ਤੋਂ ਪਹਿਲਾਂ ਕਿਹਾ ਟਰੰਪ ਨੇ ਕੇਸ ਆਪਣਾ ਪ੍ਰੈਜ਼ੈਂਟ ਕੀਤਾ ਜਿਹੜਾ ਬੜੇ ਚੰਗੇ ਜਿਹੜਾ ਉਹ ਲਫ਼ਜ਼ਾਂ ਦੇ ਵਿੱਚ ਸੀ ਕਿ ਵੀ ਅੱਜ ਅਸੀਂ ਅਮਰੀਕਾ ਜਿਹੜਾ ਦੁਨੀਆ ਦਾ ਆਲਮੋਸਟ ਅੱਧਾ ਕੰਜ਼ਿਊਮਰ ਬੇਸ ਹੈ, ਅੱਜ ਜੇ ਐਂਟੀਬਾਇਓਟਿਕਸ ਜਿਹੜੀਆਂ ਨੇ ਮੈਡੀਸਨਸ
ਉਹ ਵੀ ਅਸੀਂ ਦੂਸਰੇ ਤੇ ਡਿਪੈਂਡ ਕਰਦੇ ਹਾਂ। ਆਟੋ ਇੰਡਸਟਰੀ ਵੈਸੇ ਸਾਡੇ ਹੱਥੋਂ ਨਿਕਲ ਗਈ। ਦੂਜਾ ਹੋ ਗਿਆ ਜੇ ਸਾਨੂੰ ਦਵਾਈਆਂ ਵੀ ਖਾਣ ਲਈ ਬਾਹਰੋਂ ਮੰਗਵਾਉਣੀਆਂ ਪੈਣੇ ਨੇ, ਜੇ ਜੰਗ ਛਿੜ ਜਾਏ ਤੇ ਸਾਡੀ ਤਾਂ ਸਾਰੀ ਸਪਲਾਈ ਚੇਨ ਖਤਮ ਹੋ ਜਾਏ। ਇਸੇ ਤਰ੍ਹਾਂ ਸੈਮੀ ਕੰਡਕਟਰਸ ਦੇ ਹਵਾਲੇ ਨਾਲ ਜਿਹੜੇ ਅਮਰੀਕਨ ਸਾਰੇ ਕੰਪਿਊਟਰ ਔਰ ਦੂਸਰਿਆਂ 'ਚ ਇਸਤੇਮਾਲ ਹੁੰਦੇ ਨੇ, ਸੋ ਉਹਨਾਂ ਨੇ ਤਾਈਵਾਨ ਦਾ ਜ਼ਿਕਰ ਕਰਦਿਆਂ ਕਿਹਾ ਵੀ ਉਹ ਸਾਡੇ ਤੇ 64% ਲਾਉਂਦੇ ਨੇ ਸਾਡੀਆਂ ਚੀਜ਼ਾਂ ਤੇ, ਅਸੀਂ 32% ਟੈਰਿਫ ਲਾਵਾਂਗੇ। ਜਾਪਾਨ, ਉਹਨਾਂ ਨੇ ਗ੍ਰੇਟ ਜਾਪਾਨ ਔਰ ਫਲਾਣੇ ਤਾਰੀਫ ਕਰਕੇ ਫਿਰ ਕਿਹਾ ਜਾਪਾਨ ਵਾਲੇ 46% ਲਾਉਂਦੇ ਨੇ। ਹਾਲਾਂ ਉਹਨਾਂ ਨੇ ਜਾਪਾਨ ਦੇ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਸ਼ੀਜ਼ੋ ਸ਼ਾਇਦ ਨਾਂ ਸੀ, ਉਹਨਾਂ ਦੀ ਦਾ ਕਤਲ ਹੋ ਗਿਆ ਸੀ, ਉਹਨਾਂ ਪ੍ਰਤੀ ਬੜੇ ਸ਼ਾਨਦਾਰ ਲਫ਼ਜ਼ ਕਹੇ ਸ਼ਿੰਜ਼ੋ ਐਬਾਈ ਕਿ ਵੀ ਉਹਨੂੰ ਮੈਂ ਕਿਹਾ ਸੀ ਕਿ ਵੀ ਦੇਖ ਆਪਣੀ ਕਹਿੰਦੇ ਪਹਿਲੀ ਟਰਮ ਵੇਲੇ ਉਹਨੇ ਕਹਿੰਦਾ ਪਹਿਲਾਂ ਹੀ ਕਢਾ ਦਿੱਤੀਆਂ ਸੀ, ਪਰ ਅਸੀਂ ਹੁਣ ਮੈਂ ਜਿਹੜਾ ਉਹ ਅੱਧੀ ਕਰ ਰਹੇ ਹਾਂ ਕਿਉਂਕਿ ਜਾਪਾਨ ਵਾਲੇ 46% ਸਾਡੀਆਂ ਚੀਜ਼ਾਂ 'ਤੇ ਟੈਰਿਫ ਲਾਉਂਦੇ ਨੇ, ਅਸੀਂ 24% ਲਾਵਾਂਗੇ। ਇਸੇ ਤਰ੍ਹਾਂ ਇੰਡੀਆ ਗ੍ਰੇਟ ਮਾਈ ਫਰੈਂਡ ਉਹਨੇ ਕਿਹਾ, ਬਟ ਕਹਿੰਦੇ ਬਹੁਤ ਇਸ ਮਾਮਲੇ 'ਚ ਟੈਰਿਫ ਦੇ ਮਾਮਲੇ 'ਚ ਉਹ ਸਾਡੇ 'ਤੇ 52% ਲਾਉਂਦੇ ਨੇ। ਸੋ ਅਸੀਂ ਜਿਹੜਾ ਹੈ ਉਹਨਾਂ ਦੇ ਉੱਤੇ ਇੰਡੀਆ 'ਤੇ 26% ਜਿੰਨੀਆਂ ਚੀਜ਼ਾਂ ਵੀ ਇੱਥੇ ਹੋਣਗੀਆਂ ਉਹਨਾਂ ਦੇ ਉੱਤੇ 26% ਟੈਰਿਫ ਹੋਏਗਾ। ਸਾਊਥ ਕੋਰੀਆ ਉਹ 50% ਲਾਉਂਦੇ ਨੇ, ਅਮਰੀਕਾ ਨੇ 25% ਦਾ ਐਲਾਨ ਕੀਤਾ ਹੈ। ਥਾਈਲੈਂਡ ਉਹ 72% ਲਾਉਂਦੇ ਨੇ, ਇਹਨਾਂ ਨੇ 36% ਕਿਹਾ। ਔਰ ਸਵਿਟਜ਼ਰਲੈਂਡ 61% ਲਾਉਂਦੇ ਨੇ, ਇਹਨਾਂ ਨੇ ਅਮਰੀਕਾ ਨੇ ਕਿਹਾ ਅਸੀਂ 31% ਲਾਵਾਂਗੇ। ਇੰਡੋਨੇਸ਼ੀਆ 64% ਲਾਉਂਦੇ ਨੇ, ਇਹਨਾਂ ਨੇ ਕਿਹਾ ਅਸੀਂ 32% ਲਾਵਾਂਗੇ। ਔਰ ਮਲੇਸ਼ੀਆ 47% ਲਾਉਂਦਾ, ਉਹਨੇ ਕਿਹਾ ਕਿ ਜੀ ਅਸੀਂ 24% ਲਾਵਾਂਗੇ। ਸੋ ਜਿਹੜਾ ਜਨਰਲ ਜਿਹਾ ਫਾਰਮੂਲਾ ਹੈ, ਐਵਰੇਜ ਕੱਢੀ ਹੋਈ ਹੈ, ਜਿਹਦੇ 'ਚ ਉਹਨਾਂ ਨੇ 50% ਜਿੰਨਾ ਵੀ ਟੈਰਿਫ ਹਾਲਾਂਕਿ ਪਹਿਲਾ ਫਾਰਮੂਲਾ ਤਾਂ ਇਹੀ ਸੀ ਕਿ ਵੀ ਹਾਲਾਂ ਅੱਜ ਵੀ 2-3 ਵਾਰ ਟਰੰਪ ਨੇ ਬੜੇ ਨਾਜ਼ ਦੇ ਨਾਲ ਰੈਸੀਪ੍ਰੋਕੇਸ਼ਨ ਲਫ਼ਜ਼ ਨੂੰ ਇਸਤੇਮਾਲ, ਰੈਸੀਪ੍ਰੋਕੇਸ਼ਨ ਹੁੰਦਾ ਅਦਲੇ ਦਾ ਬਦਲਾ, ਟਿਟ ਫॉर ਟੈਟ, ਜੋ ਤੁਸੀਂ ਕਰੋਗੇ ਅਸੀਂ ਕਰਾਂਗੇ। ਪਰ ਮੈਂ ਸਮਝਦਾ ਫਿਰ ਵੀ ਟਰੰਪ ਨੇ ਜਰਾ ਥੋੜ੍ਹਾ ਜਿਹਾ ਹੱਥ ਹੌਲਾ ਰੱਖਿਆ, ਉਹਨਾਂ ਨੂੰ ਅੱਧ ਦਾ ਦੇ ਕੇ ਜਿਹੜੇ ਬਿਲਕੁਲ ਸ਼ੌਕ ਸੀ, ਚਲੋ ਘੱਟੋ ਘੱਟ ਉਹਨਾਂ ਨੂੰ ਰਾਹਤ ਜ਼ਰੂਰ ਦਿੱਤੀ ਹੈ। ਔਰ ਉਹਦੇ 'ਚ ਦੇਖੋ ਇੱਕ ਪਾਰਟ ਸਾਡੇ ਇੱਕ ਦੋ ਵਿਊਜ਼ ਨੇ ਪੁੱਛਿਆ ਵੀ ਹੈ ਕਿ ਵੀ ਇਹ ਟੈਰਿਫ ਜਾਂ ਦੂਜੇ ਦਾ ਮਸਲਾ ਕੀ ਹੈ। ਮੈਂ ਕਿਹਾ ਵੀ ਇਹ ਤੁਸੀਂ ਜੇ ਇਨਸਾਨੀ ਹਿਸਟਰੀ ਦੇ ਵਿੱਚ ਦੇਖੋ, ਇੱਕ ਜ਼ਮਾਨਾ ਸੀ ਜਿਹਦੇ 'ਚ ਜਦੋਂ ਅਜੇ ਕੋਈ ਕਰੰਸੀ ਨਹੀਂ ਸੀ ਨਿਕਲੀ, ਕੋਈ ਸੋਨਾ ਚਾਂਦੀ ਦੇ ਸਿੱਕੇ ਵੀ ਨਹੀਂ ਸੀ ਚੱਲਦੇ, ਬਹੁਤ ਪੁਰਾਣੀਆਂ ਜਿਹੜੀਆਂ ਸੁਸਾਇਟੀਜ਼ ਨੇ ਉਹਨਾਂ 'ਚ ਇੱਕ ਸਿਸਟਮ ਹੁੰਦਾ ਸੀ, ਉਹਨੂੰ ਬਾਰਟਰਿੰਗ ਕਹਿੰਦੇ ਸੀ, ਬਾਰਟਰਿੰਗ ਸਿਸਟਮ। ਬਾਰਟਰਿੰਗ ਕੀ ਸੀ ਕਿ ਵੀ ਜੇ 4 ਪਿੰਡ ਨੇ ਜਾਂ ਉਹਨਾਂ ਦੇ ਕਬੀਲਿਆਂ ਦੀ ਧਰਤੀ ਨੇੜੇ ਨੇੜੇ ਹੈ, ਇੱਕ ਦੇ ਕੋਲ ਆਲੂ ਹੁੰਦੇ ਨੇ, ਇੱਕ ਦੇ ਕੋਲ ਕਣਕ ਹੁੰਦੀ ਹੈ, ਜਾਂ ਇੱਕ ਦੇ ਕੋਲ ਕੋਈ ਹੋਰ ਚੀਜ਼ ਹੈ, ਉਹਨੂੰ ਉਹ ਦੇ ਦਿੰਦੇ ਸੀ, ਉਹਨੂੰ ਉਹ ਦੇ ਦਿੰਦੇ ਸੀ। ਕੋਈ ਹੋਰ ਕਰੰਸੀ ਜਾਂ ਪੈਸੇ ਜਾਂ ਦੂਜੇ ਦਾ ਕੋਈ ਲੈਣ ਦੇਣ ਨਹੀਂ ਸੀ, ਇਹ ਬਾਰਟਰਿੰਗ ਸੀ। ਫਿਰ ਹੌਲੀ ਜਦੋਂ ਸਿਸਟਮ ਡਿਵੈਲਪ ਹੋਣੇ ਸ਼ੁਰੂ ਹੋਏ, ਟ੍ਰੇਡ ਦਾ ਕਾਨਸੈਪਟ ਆਇਆ, ਇੱਕ ਰਾਜ ਤੋਂ ਦੂਸਰੀ ਰਾਜ 'ਚ ਚੀਜ਼ ਜਾਣੀ ਹੈ। ਫਿਰ ਕਿਉਂਕਿ ਜਿਹੜੇ ਵੀ ਰਾਜ ਦੀ ਟੈਰੀਟਰੀ ਹੈ ਉਹਦੇ ਬਾਹਰ ਜਦੋਂ ਅਸੀਂ ਗਰੋ ਹੁੰਦੇ ਸੀ ਤਾਂ ਜਿਹੜੀ ਅੱਜ ਲਫ਼ਜ਼ ਟੈਰਿਫ ਇਸਤੇਮਾਲ ਕੀਤਾ ਜਾਂਦਾ, ਇਹਨੂੰ ਚੁੰਗੀ ਕਿਹਾ ਜਾਂਦਾ ਸੀ, ਮਸੂਲ ਚੁੰਗੀ। ਨਹੀਂ, ਔਰ ਅੰਗਰੇਜ਼ੀ 'ਚ ਜਿੱਥੇ ਮਸੂਲ ਚੁੰਗੀ ਵੀ ਜਿਹੜੀ ਹੁੰਦੀ ਸੀ, ਅੰਗਰੇਜ਼ੀ 'ਚ ਆਕਟਰੋਏ ਲਿਖਿਆ ਹੁੰਦਾ ਸੀ, ਉਹਦੀ ਸਪੈਲਿੰਗ ਉਹਦੇ ਨਾਲ ਵੱਡਾ ਉਹ ਹੋਣਾ CT ਦੇ ਨਾਲ, ਆਕਟਰੋਏ ਚੁੰਗੀ। ਮਕਸਦ ਇਹ ਸੀ ਕਿ ਜਿਹੜੀ ਵੀ ਚੀਜ਼ ਸ਼ਹਿਰ ਦੇ ਵਿੱਚ ਦਾਖਲ ਹੋਏਗੀ ਵਪਾਰਕ ਐਂਗਲ ਤੋਂ, ਉਹ ਉਹਦੇ ਤੇ ਚੁੰਗੀ ਲੱਗੇਗੀ, ਉਹਨੂੰ ਮਸੂਲ ਚੁੰਗੀ ਕਹਿੰਦੇ ਸੀ, ਕਿਉਂਕਿ ਉਹੀ ਉਸ ਸ਼ਹਿਰ ਜਾਂ ਉਸ ਰਾਜ ਦੀ ਕਮਾਈ ਦਾ ਸਾਧਨ ਸੀ ਕਿ ਭਾਈ ਉਸ ਸ਼ਹਿਰ ਦੇ ਵਿੱਚ ਜੇ ਤੁਸੀਂ ਆ ਕੇ ਕੁਝ ਚੀਜ਼ ਵੇਚਣੀ ਆ ਜਾਂ ਦੂਜੀ, ਉਹ ਚੁੰਗੀ ਬੜੀ ਰੀਜ਼ਨੇਬਲ ਜਿਹੀ ਹੁੰਦੀ ਸੀ। ਔਰ ਇਹਦੇ ਨਾਲ ਜਿਹੜਾ ਹੈ ਉਸ ਸ਼ਹਿਰ ਦੀ ਇਕੋਨਮੀ ਵੀ ਚੱਲਦੀ ਸੀ, ਜਿਹੜੀ ਚੀਜ਼ ਕਿਸੇ ਕੋਲ ਸਰਪਲਸ ਹੈ ਉਹ ਦੂਸਰੇ ਦੇ ਕੋਲ ਵੀ ਆ ਜਾਂਦੀ ਸੀ। ਔਰ ਅੱਜ ਜਦੋਂ ਬਹੁਤਿਆਂ ਨੂੰ ਲੱਗਦਾ ਹੈ ਜੀ ਇਹ ਕੀ ਹੋ ਗਿਆ, ਪੂਰਾ ਵਰਲਡ ਆਰਡਰ ਹਾਲਾਤ ਹੈ, ਇਹ ਜਿਹੜਾ ਸਿਸਟਮ ਹੈ 1990 ਤੋਂ ਪਹਿਲਾਂ ਜਦੋਂ ਤੱਕ ਅਮਰੀਕਾ ਨੇ ਲੀਡ ਕਰਕੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨਹੀਂ ਬਣਾਈ, WTO, ਜਾਂ ਫਿਰ ਅਮਰੀਕਾ, ਕੈਨੇਡਾ, ਮੈਕਸੀਕੋ ਇਹਨਾਂ ਨੇ ਨੈਫਟਾ ਨਹੀਂ ਬਣਾਇਆ, ਤੇ ਇਹ ਜਿਹੜਾ ਚੁੰਗੀ ਰਾਜ ਹੈ ਜਾਂ ਟੈਰਿਫ ਲਾਉਣ ਦਾ ਹੈ, ਇਹ ਹਰ ਮੁਲਕ ਕਰਦਾ ਸੀ ਕਿ ਜੇ ਉਹ, ਔਰ ਹਰ ਮੁਲਕ ਆਪਣੇ ਲਿਹਾਜ਼ ਨਾਲ ਕਰਦਾ ਸੀ, ਆਪਣੇ ਪ੍ਰੋਡਿਊਸਰ ਜਿਹੜੇ ਨੇ ਔਰ ਜਿਹੜੀਆਂ ਆਪਣੀਆਂ ਤੁਹਾਡੀਆਂ ਫੈਕਟਰੀਆਂ ਜਾਂ ਦੂਜਾ, ਔਰ ਕਿਉਂਕਿ
ਇਹ ਜਿਹੜਾ ਇੰਡਸਟਰੀਅਲਾਈਜੇਸ਼ਨ ਦੁਨੀਆ ਦੀ ਹੋਈ ਤਾਂ 18ਵੀਂ ਸਦੀ ਤੋਂ ਹੀ ਹੋਈ, 2-3 ਸਦੀਆਂ ਪਹਿਲਾਂ ਤੋਂ, ਬਹੁਤ ਪਹਿਲਾਂ ਤਾਂ ਕੋਈ ਐਡਾ ਕਨਫਿਊਜ਼ਨ ਨਹੀਂ ਸੀ। ਉਦੋਂ ਵੀ ਵਪਾਰ ਹੁੰਦਾ ਸੀ। ਜਦੋਂ ਅਸੀਂ ਸਿਲਕ ਰੂਟ ਦੀ ਗੱਲ ਕਰਦੇ ਹਾਂ ਚਾਈਨਾ ਦੀ, ਕਿ ਕਿੱਥੋਂ ਚਾਈਨਾ, ਹੁਣ ਸਿਲਕ ਹੁੰਦਾ ਹੀ ਚਾਈਨਾ ਕੋਲ ਸੀ। ਉਹਨਾਂ ਨੇ ਕਿਵੇਂ ਉਹ ਰੇਸ਼ਮ ਦੇ ਕੀੜੇ ਪਾਲਣੇ, ਕੀ ਕਰਨਾ, ਤੇ ਉਹ ਸਿਲਕ ਦੀ ਡਿਮਾਂਡ ਇੰਨੀ ਜ਼ਿਆਦਾ ਹੁੰਦੀ ਸੀ ਕਿ ਬਈ ਉਹ ਉਹਨਾਂ ਨੇ ਕਿੱਥੋਂ ਚਾਈਨਾ ਤੋਂ ਵਾਇਆ ਜਿਹੜਾ ਅੱਜ ਦਾ ਲਹਿੰਦੇ ਪੰਜਾਬ ਤੋਂ ਲੈ ਕੇ ਸੈਂਟਰਲ ਏਸ਼ੀਆ ਤੇ ਯੂਰਪ ਤੱਕ ਜਾਂਦਾ ਸੀ, ਉਹਨੂੰ ਕਹਿੰਦੇ ਹੀ ਸਿਲਕ ਰਾਊਟ ਨੇ। ਹੁਣ ਜਿਹੜਾ ਚਾਈਨਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਜੇ ਉਸ ਰਾਊਟ ਨੂੰ ਦੇਖੋ ਤਾਂ ਮੋਰ ਔਰ ਲੈਸ ਉਹ ਸਿਲਕ ਰਾਊਟ ਹੀ ਹੈ ਜਿਸ ਤੇ ਚਾਈਨਾ ਦਾ ਵਪਾਰ ਹੁੰਦਾ ਸੀ। ਹੁਣ ਉਹਦੇ 'ਚ ਵੀ ਇੱਕ ਚੀਜ਼ ਜਾ ਰਹੀ ਹੈ, ਔਰ ਫਿਰ ਕਾਫਲਿਆਂ ਦੇ ਵਿੱਚ ਵਪਾਰੀ ਜਾਂਦੇ ਸੀ, ਫਿਰ ਉਹਨਾਂ ਦੇ ਨਾਲ ਸੋਲਜਰ ਹੁੰਦੇ ਸੀ ਜਿਹੜੇ ਉਹਨਾਂ ਸਾਰਿਆਂ ਨੂੰ ਜਿਹੜੇ ਰੱਖਿਆ ਕਰਦੇ ਸੀ, ਜਿਹੜੀਆਂ ਲੁੱਟਾਂ ਮਾਰਾਂ ਜਾਂ ਲਾਹ 'ਚ ਡਾਕੇ ਪੈਂਦੇ ਸੀ ਜਾਂ ਉਹ ਉਹਨਾਂ ਦੇ ਹੀ ਹੁੰਦੇ ਸੀ ਕਿ ਜੀ ਜਾ ਰਿਹਾ। ਫਿਰ ਜਦੋਂ ਇਹ ਹੋਇਆ ਕਿ ਵੀ ਜਿਹੜਾ ਕੋਈ ਵਪਾਰ ਕਰਕੇ ਵਾਪਸ ਉਹਨਾਂ ਨੇ ਮੁੜਨਾ, ਉਹਨਾਂ ਦਾ ਧਨ ਧੁਨ ਖੋਇਆ ਜਾਂਦਾ ਸੀ, ਉਹਦੇ 'ਚੋਂ ਹੁੰਡੀ ਦਾ ਸਿਸਟਮ ਨਿਕਲਿਆ ਵੀ ਤੁਸੀਂ ਪੈਸੇ ਕੈਰੀ ਨਹੀਂ ਕਰਨੇ। ਹਰ ਥਾਂ ਦੇ ਉੱਤੇ ਜਿਹੜੇ ਇਤਬਾਰਯੋਗ ਬਾਣੀਏ ਬੈਠੇ ਹੁੰਦੇ ਸੀ ਉਹ ਹੁੰਡੀ ਲਿਖਦੇ ਸੀ, ਕਾਗਜ਼ ਦਾ ਪੱਤਾ ਹੁੰਦਾ ਸੀ ਉਹਦੇ 'ਚ। ਉਹਨਾਂ ਨੇ ਜਿਹਦੇ ਨਾਂ 'ਤੇ ਹੁੰਡੀ ਲਿਖਣੀ ਉਹਦਾ ਕੋਡ ਪਹਿਲਾਂ ਸਾਂਝਾ ਕੀਤਾ ਹੁੰਦਾ ਸੀ ਕਿ ਦੂਜੇ ਨਾਲ, ਕਿ ਤਾਂ ਕਿ ਇੱਕ ਆਥੈਂਟਿਕ ਬੰਦੇ ਦੇ ਕੋਲ ਹੈ ਉਹਨੂੰ ਦੇ ਦਿੰਦਾ ਸੀ ਕਿ ਵੀ ਆਹ ਹੁੰਡੀ ਤਾਂ ਦਿੱਤੀ ਹੈ, ਉੱਥੇ ਜਦੋਂ ਜਾਏਗਾ ਤਾਂ ਤੂੰ ਆਪਣਾ ਲੈ ਲਈ, ਇੰਨਾ ਪੈਸਾ ਤੈਨੂੰ ਮਿਲ ਜਾਏਗਾ, ਉਸ 'ਤੇ ਲਿਖ ਦਿੰਦਾ ਸੀ ਕਿ ਹੁਣ। ਸੋ ਇਹ ਇੱਕ ਸਾਰੇ ਤਰੀਕੇ ਸੀ। ਜਦੋਂ ਉਦੋਂ ਦੁਨੀਆ ਡਿਸਕਨੈਕਟਡ ਸੀ, ਪਰ ਬਹੁਤ ਕੁਝ ਫਿਰ ਵੀ ਫੇਥ ਦੇ ਉੱਤੇ ਵੀ ਚੱਲਦਾ ਸੀ, ਔਰ ਜਿਨ੍ਹਾਂ ਦੇ ਕੋਲ ਕੋਈ ਪ੍ਰੋਡਿਊਸ ਹੁੰਦਾ ਸੀ ਉਹ ਜ਼ਿਆਦਾ ਪ੍ਰੋਸਪਰਸ ਸੁਸਾਇਟੀਜ਼ ਹੁੰਦੀਆਂ ਸੀ। ਫਿਰ ਜਦੋਂ ਅਕਾਲ ਪੈ ਗਿਆ, ਦੂਜੇ ਹੋਣੇ ਉਦੋਂ, ਔਰ ਇਹੀ ਕਾਰਨ ਹੈ ਕਿ ਬਹੁਤ ਵਾਰੀ ਜਦੋਂ ਬ੍ਰਿਟਿਸ਼ ਨੇ ਕਿਵੇਂ ਮੁਗਲਾਂ ਨੂੰ ਹਰਾਇਆ, ਕੱਲਾ ਜੰਗ ਦੇ ਮੈਦਾਨ ਦੇ ਵਿੱਚ ਲੜਾਈ ਨਹੀਂ ਸੀ ਜਿੱਤੀ ਜਾਂ ਹਾਰੀ ਜਾਂਦੀ। ਉਸ ਵੇਲੇ ਦੇ ਹੁਣ ਜਿਵੇਂ ਜਦੋਂ ਪਲਾਸੀ ਦੀ ਲੜਾਈ 1757 ਦੇ ਵਿੱਚ ਮੀਰ ਕਾਸਮ ਸਰਾਜੂਦੌਲਾ ਜਿਹੜਾ ਉਹ ਲੜਦਾ ਮਾਰਿਆ ਗਿਆ, ਮੀਰ ਜ਼ਾਫਰ ਨੇ ਬਿਟਰੇ ਕੀਤਾ। ਉਹ ਤਾਂ ਪੋਲੀਟੀਕਲ ਸਾਈਡ ਹੈ ਜਾਂ ਜੰਗੀ ਸਾਈਡ ਹੈ, ਪਰ ਜਦੋਂ ਤੁਸੀਂ ਇਕਨੋਮਿਕਲੀ ਦੇਖਦੇ ਹੋ ਕਿ ਉਹ ਉੱਥੋਂ ਦਾ ਵੱਡਾ ਸੇਠ ਜਗਤ ਰਾਮ ਦੂਸਰੇ, ਜਿਨ੍ਹਾਂ ਨੇ ਬਹੁਤ ਵੱਡੀ ਜਿਹੜੀ ਹੈ ਅਮਾਊਂਟ ਈਸਟ ਇੰਡੀਆ ਕੰਪਨੀ ਨੂੰ ਲੋਨ ਦਿੱਤਾ, ਪੈਸੇ ਦਿੱਤੇ। ਵਪਾਰੀ ਇਹ ਦੇਖਦਾ ਸੀ ਕਿ ਵੀ ਇਹ ਰਾਜੇ ਮੁਗਲ ਨੇ, ਨਵੇਂ ਆਉਣ ਵਾਲੇ ਨੇ, ਇਹਨਾਂ ਨੂੰ ਵੀ ਦੇ ਦਿਓ, ਉਹਨਾਂ ਨੂੰ ਵੀ ਦੇ ਦਿਓ, ਔਰ ਇਹੀ ਵਪਾਰੀ ਹੀ ਬਦਲ ਦਿੰਦੇ ਸੀ ਖੇਡ। ਜੇ ਇੱਕ ਦੇ ਕੋਲ ਇਨਫ ਪੈਸਾ ਹੈ, ਸਪਲਾਈ ਚੇਨ ਉਹਦੀ ਕਾਇਮ ਹੈ, ਉਹ ਅਲਟੀਮੇਟਲੀ ਜਦੋਂ ਜਿੱਤੇਗਾ ਵੀ ਤੇ ਉਹਨੂੰ ਸਸਟੇਨ ਕਰੇਗਾ, ਔਰ ਬਾਅਦ 'ਚ ਇਹ ਭਰੋਸੇ ਦੇ ਉੱਤੇ ਹੀ ਇਹ ਪਾਰਟ ਚੱਲਦਾ ਸੀ। ਫਿਰ ਹੌਲੀ 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 ਜਦੋਂ ਤੱਕ ਅਸੀਂ ਦੇਖਿਆ ਕਿ ਵੀ ਕੋਲੋਨਾਈਜ਼ ਹੋਈ ਇਹ ਦੁਨੀਆ, ਔਰ ਯੂਰਪੀਅਨਸ ਨੇ ਕੀਤੀ। ਆ ਜਿਹੜੇ ਯੂਰਪੀਅਨ ਯੂਨੀਅਨ ਵਾਲੇ ਟਰੰਪ ਨੂੰ ਕ੍ਰਿਟਿਸਾਈਜ਼ ਕਰ ਰਹੇ ਨੇ ਜਾਂ ਦੂਜਾ ਕਾ, ਇਹ ਆਪ ਕੀ ਕਰਦੇ ਰਹੇ ਨੇ, ਇਹੀ ਕੁਛ ਇਹਨਾਂ ਨੇ ਜਾ ਕੇ ਦੁਨੀਆ ਨੂੰ ਕੋਲੋਨਾਈਜ਼ ਕੀਤਾ। ਔਰ ਉਹਦਾ ਨਤੀਜਾ ਕੀ ਸੀ ਹੁਣ, ਔਰ ਮੈਂ ਅਕਸਰ ਇਹ ਗੱਲ ਕੋਟ ਕਰਦਾ, ਔਰ ਇਹ ਜਦੋਂ ਅਸੀਂ ਟ੍ਰੇਡ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਰੈਲੇਵੈਂਟ ਡਿਸਕਸ਼ਨ ਹੈ। ਮੁਗਲਿਆ ਭਾਰਤ ਜਿਹੜਾ ਸੀ, ਔਰੰਗਜ਼ੇਬ ਸਭ ਤੋਂ ਪਾਵਰਫੁਲ ਕਿੰਗ ਹੋਇਆ ਜਿਹਨੇ ਸਭ ਤੋਂ ਜ਼ਿਆਦਾ ਇਲਾਕੇ ਉੱਪਰ ਨਾਰਥ ਈਸਟ ਤੱਕ, ਅਸਾਮ ਤੱਕ, ਔਰ ਇੱਧਰ ਕਾਬਲ ਤੱਕ, ਕੰਧਾਰ ਤੱਕ, ਇਹ ਸਾਰਾ ਮੁਗਲ ਰਾਜ ਦਾ ਹਿੱਸਾ ਸੀ। ਔਰ ਦੁਨੀਆ ਦਾ ਜਿੰਨਾ ਟ੍ਰੇਡ ਸੀ ਉਹਦਾ 23% ਜਿਹੜਾ ਉਸ ਵੇਲੇ ਭਾਰਤ ਦੇ ਕੋਲ ਸੀ। ਹੁਣ ਅੱਜ ਜਿਹੜਾ ਇੰਡੀਆ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ, 2-2.5% ਹੈ ਇਹਨਾਂ ਕੋਲ। ਪਰ ਜਦੋਂ ਅੰਗਰੇਜ਼ਾਂ ਨੇ 1947 'ਚ ਸਬ ਕੰਟੀਨੈਂਟ ਨੂੰ ਵੰਡਿਆ, ਨਿਕਲੇ, ਭਾਰਤ ਦੇ ਕੋਲ ਸਿਰਫ 2% ਹੀ ਸੀ, 2-3%, ਜਿਹੜਾ ਹੁਣ ਵੀ 77 ਸਾਲ ਬਾਅਦ ਵੀ ਇਹਨਾਂ ਨੇ ਉਹੀ ਰੱਖਿਆ ਹੈ। ਕਿੱਧਰ ਗਿਆ ਉਹ? ਕਿਉਂਕਿ ਉਹੀ ਲੁੱਟ ਦੀ ਲਾਈਨ ਸੀ ਕਿ ਉਹਨਾਂ ਨੇ ਜਿਹੜਾ ਬੰਗਾਲ ਪ੍ਰੋਸਪਰਸ ਸੀ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਢਾਕੇ ਦੀ ਮਲਮਲ ਉਹਦਾ ਪੂਰੇ ਦਾ ਪੂਰਾ ਥਾਨ ਇੱਕ ਮੁੰਦੀ ਦੇ ਵਿੱਚੋਂ ਦੀ ਲੰਘ ਸਕਦਾ ਹੈ, ਉਹਨੂੰ ਸਾਰੇ ਨੂੰ ਡਿਸਟਰੋਏ ਕਰਕੇ ਉਹਨਾਂ ਨੇ ਜਿਹੜਾ ਰਾ ਮਟੀਰੀਅਲ ਹੈ ਇੱਥੋਂ ਸਾਰਾ ਇਕੱਠਾ ਕਰਨਾ, ਕਾਟਨ, ਦੂਜੇ ਤੀਜੇ ਇੰਗਲੈਂਡ ਭੇਜਣਾ, ਫੈਕਟਰੀਆਂ ਉੱਥੇ ਲੱਗੀਆਂ ਹੋਈਆਂ ਸੀ ਯੂਕੇ 'ਚ, ਉੱਥੋਂ ਮਾਲ ਬਣਨਾ, ਦੁੱਗਣੇ ਕੀਮਤ 'ਤੇ ਇੱਧਰ ਆ ਕੇ ਵੇਚਣਾ ਬਾਕੀ ਮਾਰਕੀਟ 'ਚ ਵੀ। ਸੋ ਇਹ ਜਿਹੜੀ ਇਹਨਾਂ ਦੀ ਪ੍ਰੋਸਪੈਰਿਟੀ ਹੈ, ਕੋਈ ਇਹਨਾਂ ਨੇ ਆਪਣੇ ਉੱਥੇ ਕਣਕ ਨਹੀਂ ਉਗਾਈ ਹੋਈ ਸੀ, ਔਰ ਇਹ ਇਸੇ 'ਚੋਂ ਹੀ ਕਰਦੇ ਸੀ। ਔਰ ਇਹ ਪਾਰਟ ਜਿਹੜਾ ਹੈ, ਕਿਉਂਕਿ ਇਹ ਚੱਲਦਾ ਰਿਹਾ, ਸੈਕੰਡ ਵਰਲਡ ਵਾਰ ਤੋਂ ਬਾਅਦ ਦੁਨੀਆ ਦੇ ਵਿੱਚ ਨਵਾਂ ਰਜੀਮ ਆਉਣ ਦੀ ਲਾਈਨ ਆਈ, ਕਲੈਕਟਿਵਲੀ ਯੂਨਾਈਟਿਡ ਨੇਸ਼ਨਸ ਸੰਸਥਾਵਾਂ ਦੂਜੀਆਂ ਤੀਜੀਆਂ ਆਈਆਂ, ਪਰ ਮੁਲਕਾਂ ਦੀ ਆਪਣੀ ਸੋਵਰਨਿਟੀ, ਆਪਣੀਆਂ ਹੱਦਾਂ ਦੇ ਅੰਦਰ ਜਿਹੜੀ ਟ੍ਰੇਡ ਕਰਨ ਦੀ ਲਾਈਨ ਹੈ, ਔਰ ਲਾ ਉਹਨਾਂ ਨੇ ਬਣਾਉਣੇ ਨੇ। ਜਿਹੜੇ ਕਮਿਊਨਿਸਟ ਰਜੀਮ ਸੀ ਉਹ ਤਾਂ ਪੱਕੇ
ਉਹਨਾਂ ਦਾ ਹੋਲਡ ਸੀ ਸਟੇਟ ਦਾ। ਜੀ। ਲੇਕਿਨ ਈਵਨ ਇੰਡੀਆ ਵਰਗੇ ਜਿਹੜੇ ਸੋਸ਼ਲਿਜ਼ਮ ਨੂੰ ਆਪਣੇ ਆਪ ਨੂੰ ਪਰਨਾਏ ਕਹਿੰਦੇ ਸੀ, ਉਹਨਾਂ ਨੇ ਵੀ ਇੰਸਪੈਕਟਰੀ ਰਾਜ ਕਾਇਮ ਕੀਤਾ, ਜਿਹਦੇ ਥੱਲੇ ਉਹਨਾਂ ਦਾ ਫਰਮ ਕੰਟਰੋਲ ਸੀ ਸਾਰੇ ਸਿਸਟਮ ਦੇ ਉੱਤੇ। ਔਰ ਲਾਇਸੈਂਸ ਰਾਜ ਵੀ ਇਹਨੂੰ ਕਹਿੰਦੇ ਸੀ, ਇੰਸਪੈਕਟਰ ਰਾਜ ਵੀ ਕਹਿੰਦੇ ਸੀ, ਹਰ ਚੀਜ਼ ਦਾ ਲਾਇਸੈਂਸ। ਸਾਈਕਲ ਦੇ ਵੀ ਤੁਹਾਨੂੰ ਜਿਹੜਾ ਤੁਸੀਂ ਸਾਈਕਲ ਲਓ, ਤੇ ਮੈਨੂੰ ਕੌਣ ਸੱਜਣ ਮੈਂਸ਼ਨ ਕਰ ਰਹੇ ਸੀ, ਕਹਿੰਦੇ ਵੀ ਉਹਦਾ ਵੀ ਜਿਹੜੀ ਉਹ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ। ਸਿਪਾਹੀ ਕਈ ਵਾਰੀ ਖਲੋ ਕੇ ਤੁਹਾਡਾ ਉਹ ਇੱਕ ਰੇਡੀਓ ਦਾ ਤਾਂ ਮੈਨੂੰ ਯਾਦ ਹੈ, ਸਾਡੇ ਘਰ ਵੀ ਉਹਦਾ ਵੀ ਲਾਇਸੈਂਸ ਸੀ, ਤੁਸੀਂ ਦਿੰਦੇ ਸੀ ਪੈਸੇ ਉਹਦਾ। ਦੂਜਾ ਅਦਰਵਾਈਜ਼ ਟਰਾਂਜ਼ਿਸਟਰ ਚੱਲੇ ਉਹਨਾਂ ਦਾ ਵੀ ਲਾਇਸੈਂਸ ਸੀ, ਸਾਈਕਲ ਦਾ ਵੀ। ਔਰ ਉਹ ਕਹਿੰਦਾ ਵੀ ਉਹ ਜੇ ਤੁਸੀਂ ਨਹੀਂ ਦਿੱਤਾ ਮਹੀਨੇ ਬਾਅਦ, ਤੇ ਉਹ ਸਿਪਾਹੀ ਤੁਹਾਡਾ ਚਲਾਨ ਕਰਦਾ ਸੀ ਸਾਈਕਲ ਰੋਕ ਕੇ ਵੀ ਉਹ ਕਿੱਥੇ ਲੱਗੀ ਹੈ ਲਾਈਟ। ਸੋ ਕਹਿਣ ਦਾ ਮਤਲਬ ਹੈ ਵੀ ਭਾਰਤ ਇਸ ਕਿਸਮ ਦੇ ਸਿਸਟਮ 'ਚ ਸੀ। ਜਦੋਂ ਮਨਮੋਹਨ ਸਿੰਘ ਨੂੰ 1991-92 ਦੇ ਵਿੱਚ ਫਾਈਨੈਂਸ ਮਿਨਿਸਟਰ ਬਣਾਇਆ ਗਿਆ, ਜਿਹੜਾ ਇਹ ਕਿਹਾ ਜਾਂਦਾ ਹੈ ਕਿ ਜੀ ਰਿਫਾਰਮ ਕੀਤਾ, ਇਕਨੋਮਿਕਲ ਰਿਫਾਰਮਰ ਕੀਤਾ ਵੀ। ਔਰ ਜਿਹੜਾ ਭਾਰਤ ਵਰਸਟ ਡੈਟਰ ਸੀ ਦੁਨੀਆ ਦਾ, ਜਿਹੜਾ ਮੈਕਸੀਕੋ ਔਰ ਬ੍ਰਾਜ਼ੀਲ ਤੋਂ ਬਾਅਦ, ਔਰ ਉਹ ਕਿੰਨੇ ਟਨ ਸੋਨਾ ਯੂਕੇ 'ਚ ਲਿਆਉਣਾ ਪਿਆ ਸੀ ਉਹਨਾਂ ਨੂੰ ਆਪਣੀ IMF ਦੀ ਔਰ ਵਰਲਡ ਬੈਂਕ ਦੀਆਂ ਕਿਸ਼ਤਾਂ ਦੇਣ ਲਈ। ਜਿਹੜਾ ਰਿਫਾਰਮ ਉਹ ਇਹੀ ਸੀ ਕਿ ਇੰਸਪੈਕਟਰੀ ਰਾਜ ਤੋੜਿਆ। ਔਰ ਉਹਨਾਂ ਨੇ ਕਿਹਾ ਜੀ ਓਪਨ, ਕਿਉਂਕਿ ਉਦੋਂ ਤੱਕ ਅਮਰੀਕਾ ਹੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਪਿਓ ਤਾਂ ਅਮਰੀਕਾ ਹੀ ਸੀ, ਕਿ ਵੀ ਇਸ ਸਾਰੇ ਨੂੰ ਛੱਡੋ, ਫ੍ਰੀ ਟ੍ਰੇਡ ਕਰੋ, ਫ੍ਰੀ ਲੈਵਲ ਗਰਾਊਂਡ ਹੋਏ ਹਰ ਇੱਕ ਦੇ ਲਈ, ਫ੍ਰੀ ਪਲੇ ਗਰਾਊਂਡ ਹੋਏ। ਔਰ ਦੂਜਾ ਉਹਦੇ 'ਚੋਂ ਯੂਰਪੀਅਨ ਯੂਨੀਅਨ ਦਾ ਵੀ ਜਨਮ ਹੋਇਆ। ਹੁਣ ਯੂਰਪੀਅਨ ਯੂਨੀਅਨ ਤੁਸੀਂ ਇੱਕ ਮੁਲਕ ਇਟਲੀ 'ਚ ਵੜ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਹਾਲਾਂਕਿ ਇਹੀ ਮੁਲਕ ਨੇ ਜਿਹੜੇ ਆਪਣੀਆਂ ਹੱਦਾਂ ਲਈ ਵੀ ਲੜਦੇ ਰਹੇ। ਉਸ ਇਕਨੋਮਿਕਲ ਕਮਿਊਨੀਕੇਸ਼ਨ 'ਚੋਂ ਜਿਹੜੇ ਬਾਰਡਰ ਨੇ ਉਹ ਵੀ ਪੋਰਸ ਹੋਏ, ਔਰ ਉਸ ਕਨਸੈਪਟ ਨੇ ਜਨਮ ਲਿਆ। ਹੁਣ ਫਰਕ ਇੰਨਾ ਹੈ ਕਿ ਵੀ ਉਸ ਸਾਰੇ 'ਚੋਂ ਅਮਰੀਕਾ ਨੇ ਸੈਂਚੁਰੀ ਦੇ ਐਂਡ ਤੱਕ ਦੇਖਿਆ, ਇਹਨਾਂ ਨੂੰ ਇਹ ਰੀਅਲਾਈਜੇਸ਼ਨ ਨਹੀਂ ਸੀ ਕਿ ਹੁਣੇ ਓਪਨ ਤਾਂ ਸਾਰਾ ਇਹਨਾਂ ਦਾ ਇਕੱਲਾ WTO ਹੀ ਨਹੀਂ, ਨਾਫਤਾ ਜਿਹਦੇ 'ਚ ਜਿਹੜੇ ਅਮਰੀਕਾ, ਕੈਨੇਡਾ, ਮੈਕਸੀਕੋ ਇਹ ਸਾਰੇ ਸਮਝੌਤੇ ਹੋਏ। ਪਰ ਚਾਈਨਾ ਨੇ ਜਦੋਂ ਅਪਰ ਐਜ ਲੈਣਾ ਸ਼ੁਰੂ ਕਰਤਾ ਇਕੋਨਮੀ ਵਾਈਜ਼, ਔਰ ਵਰਲਡ ਟ੍ਰੇਡ ਦੇ ਥੱਲੇ ਹੋਇਆ ਕਿ ਜੀ ਹੁਣ ਜੇ ਮੈਕਸੀਕੋ ਦੇ ਵਿੱਚ ਜਾਂ ਚੀਨ 'ਚ ਜਾਂ ਇੰਡੀਆ 'ਚ ਵੀ ਵੱਡੇ ਕਾਰਖਾਨੇ ਜਾਂ ਦੂਜੇ ਤੀਜੇ ਕੋਈ ਪ੍ਰੋਡਿਊਸ ਜਾਂ ਕੋਈ ਕੰਪਿਊਟਰ ਚਿਪ ਬਣਦੇ ਨੇ, ਜਾਂ ਦੂਜੇ ਮਾਲਕ ਤਾਂ ਅਮਰੀਕਨ ਨੇ ਬਹੁਤੇ, ਜਾਂ ਯੂਰਪੀਅਨ ਜ਼ਿਆਦਾ ਅਮਰੀਕਨ ਨੇ, ਜਾਂ ਚੀਨੇ ਆ ਗਏ। ਹੁਣ ਹੁੰਦਾ ਕੀ ਹੈ ਵੀ ਉੱਥੇ ਸਸਤੀ ਲੇਬਰ ਹੈ, ਤੁਹਾਡੀ ਅਕਾਊਂਟੇਬਿਲਟੀ ਨਹੀਂ ਹੈ। ਅਮਰੀਕਾ 'ਚ ਤੁਸੀਂ ਜਦੋਂ ਉਹਨੂੰ ਭੇਜਦੇ ਹੋ, ਔਰ ਉਹਨਾਂ ਨੂੰ ਇਹ ਹੈ ਕਿ ਵੀ 50% ਕੰਜ਼ਿਊਮਰ ਮਾਰਕੀਟ ਤਾਂ ਹਰ ਚੀਜ਼ ਦੀ ਅਮਰੀਕਾ ਹੈ। ਹੁਣ ਉਸ ਸਾਰੇ ਦੇ ਥੱਲੇ ਅਮਰੀਕਾ ਨੇ ਇਹ ਰਿਅਲਾਈਜ਼ ਕਰਨਾ ਸ਼ੁਰੂ ਕੀਤਾ ਕਿ ਵੀ ਟ੍ਰੇਡ ਸਰਪਲਸ ਜਿਹੜਾ ਹੈ ਉਹ ਸਾਡੇ ਅਗੇਂਸਟ 92 ਮੁਲਕ ਐਸੇ ਨੇ ਜਿਹੜੇ ਅਮਰੀਕਾ ਦੇ ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਅਮਰੀਕਾ ਨੂੰ ਭੇਜਦੇ ਨੇ, ਮੰਗਵਾਉਂਦੇ ਘੱਟ ਨੇ। ਉਹਦਾ ਨਤੀਜਾ ਹਰ ਸਾਲ ਆਲਮੋਸਟ $1 ਟ੍ਰਿਲੀਅਨ ਦਾ ਡੈਟ ਅਮਰੀਕਾ 'ਚ ਵੱਧਦਾ ਚਲਾ ਗਿਆ। ਔਰ ਇਸ ਸਾਰੇ 'ਚੋਂ ਮੈਂ ਸਮਝਦਾ ਵੀ ਬੇਸ਼ੱਕ ਅੱਜ ਜਿਵੇਂ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇੱਕ ਝਟਕਾ ਜ਼ਰੂਰ ਦੁਨੀਆ ਨੂੰ ਲੱਗਾ, ਔਰ ਇਹ ਵੀ ਹੈ ਵੀ ਇਹ ਉਸੇ ਸੁਸਾਇਟੀ 'ਚ ਅਸੀਂ ਜਾ ਰਹੇ ਹਾਂ ਪ੍ਰੀ 1980s ਦੀ, ਜਿਹਦੇ 'ਚ ਆਪੋ ਆਪਣੇ ਰੂਲ ਹੋਣਗੇ, ਰੂਲ ਆਫ ਦਾ ਗੇਮ ਬਦਲ ਗਏ, ਗਲੋਬਲ ਕਾਨਸੈਪਟ। ਕਿਉਂਕਿ ਇਕੱਲਾ ਇਹਨੇ ਇਸ ਗੱਲ ਨੂੰ ਇਫੈਕਟ ਨਹੀਂ ਕੀਤਾ, ਜਿਵੇਂ ਸਾਰੇ ਹੱਥ ਖਿੱਚ ਲਿਆ ਅਮਰੀਕਾ ਨੇ, ਉਹ ਯੂਨਾਈਟਿਡ ਨੇਸ਼ਨਸ ਹੋਏ, ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਜਿਹੜੀ ਡਿਜ਼ਾਸਟਰ ਮੈਨੇਜਮੈਂਟ ਹੋਏ। ਹੁਣ ਆ ਮਿਆਂਮਾਰ ਦੇ ਵਿੱਚ ਅਰਥਕੁਏਕ ਆਇਆ, 10,000 ਬੰਦਾ ਮਰ ਗਿਆ ਬਿਲਡਿੰਗਾਂ 'ਚ ਥੱਲੇ, ਅਮਰੀਕਾ ਦਾ ਕੋਈ ਬੰਦਾ ਉੱਥੇ ਨਹੀਂ ਪਹੁੰਚਿਆ ਜਾਂ ਕੋਈ ਮਦਦ ਨਹੀਂ ਗਈ, ਇਵੇਂ ਨਹੀਂ ਸੀ। ਸੋ ਅਮਰੀਕਾ ਦੇ ਸਟੇਟਸ ਨੂੰ ਤਾਂ ਹਾਰਮ ਹੋਇਆ, ਪਰ ਜੇ ਅਗਲੇ 2-3 ਸਾਲ ਦੇ ਵਿੱਚ ਅਮਰੀਕਾ 'ਚ ਜੋਬ ਆ ਜਾਂਦੇ ਨੇ, ਉਹੀ ਹੁਣ ਅੱਜ ਟਰੰਪ ਨੇ ਇੱਕ ਲੰਬੀ ਲਿਸਟ ਵੀ ਪੜ੍ਹੀ ਵੀ ਕਿੰਨੀ ਇਨਵੈਸਟਮੈਂਟ, ਐਪਲ 600 ਬਿਲੀਅਨ ਅਮਰੀਕਾ 'ਚ ਇਨਵੈਸਟ ਕਰੇਗਾ, ਦੂਜੇ ਕਰਨਗੇ, ਈਵਨ ਉਹ ਸਾਊਦੀ ਅਰੇਬੀਆ ਦੇ ਸ਼ੇਖ ਨੂੰ ਕਿਹਾ ਵੀ 1 ਟ੍ਰਿਲੀਅਨ ਕਰ। ਜੇ ਇਹ ਸਾਰੀ ਇਨਵੈਸਟਮੈਂਟ ਹਾਲਾਂਕਿ ਇਮੀਡੀਏਟਲੀ ਤਾਂ ਕ੍ਰਾਈਸਿਸ ਹੋਏਗਾ, ਪਰ ਜੇ ਓਵਰ ਏ ਪੀਰੀਅਡ ਆਫ ਟਾਈਮ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ, ਜੌਬਸ ਕ੍ਰੀਏਟ ਹੁੰਦੇ ਨੇ, ਅਮਰੀਕਾ ਦੀ ਖੁਸ਼ਹਾਲੀ ਹੁੰਦੀ ਹੈ। ਇਹ ਠੀਕ ਹੈ ਵੀ ਇੱਕ ਦੀ ਖੁਸ਼ਹਾਲੀ ਕਿਸੇ ਇੱਕ ਦੀ ਬਿਨਾਂ 'ਤੇ ਹੋਏ। ਜਿਹੜੀ ਫ੍ਰੀ ਟ੍ਰੇਡ ਸੀ ਇਹਦੇ ਸੀ ਵੀ ਤੁਸੀਂ ਵੀ ਰੱਜ ਕੇ ਖਾਓ, ਅਸੀਂ ਵੀ ਰੱਜ ਕੇ ਖਾਂਦੇ ਨਹੀਂ, ਔਰ ਫ੍ਰੀ ਟ੍ਰੇਡ ਨੇ ਮੈਂ ਸਮਝਦਾ ਵੀ, ਪਰ ਅਮਰੀਕਾ ਨੇ ਫਾਈਨਲੀ ਇਹ ਰਿਅਲਾਈਜ਼ ਕੀਤਾ ਕਿ ਵੀ ਇਹ ਰੂਲਸ ਆਫ ਦਾ ਗੇਮ ਸ਼ੁੱਡ ਚੇਂਜ। ਬਿਲਕੁਲ ਫ੍ਰੀ ਟ੍ਰੇਡ ਵੀ ਇਹਨਾਂ ਨੇ ਲਿਆਂਦਾ ਸੀ, ਹੁਣ ਇਹਨਾਂ ਨੇ ਕਿਹਾ ਜੀ ਟੈਰਿਫ, ਕਿ ਵੀ ਜੋ ਤੁਸੀਂ ਲਾਓਗੇ ਉਹ ਅਸੀਂ ਲਾਵਾਂਗੇ। ਸੋ ਅਸੀਂ ਹੋਪਫੁਲੀ ਇਹ ਸਮਝਦੇ ਹਾਂ ਕਿ ਵੀ ਕਿੰਨੀ ਹੋਰ ਅੱਗੇ ਗੱਲ ਜਾਏਗੀ, ਲੇਕਿਨ ਅੱਜ ਦੀ ਡੇਟ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੂਲਸ ਆਫ ਦਾ ਗੇਮ ਬਦਲੇ ਨੇ,
ਔਰ ਇਹਨੂੰ ਬਹੁਤ ਸਾਰੇ ਇਕੋਨੋਮਿਸਟ ਨਿਊ ਟ੍ਰੇਡ ਵਾਰ ਕਹਿ ਰਹੇ ਨੇ, ਜਿਹੜੀ ਪ੍ਰੀ 80s ਦੇ ਵਿੱਚ ਵੀ ਐਗਜ਼ਿਸਟ ਕਰਦੀ ਸੀ। ਔਰ ਇਹ ਹੁਣ ਘੋੜਾ ਜਿਹੜਾ ਹੈ ਉਹ ਪਿਛਲੇ ਉਹਨੂੰ ਕੀ ਕਹਿੰਦੇ ਨੇ, ਕਾਰਟ ਹੁੰਦਾ ਜਿਹੜਾ ਪਿੱਛੇ, ਵੀ ਕਾਰਟ ਅੱਗੇ ਆ ਗਿਆ, ਘੋੜਾ ਪਿੱਛੇ ਚਲਾ ਗਿਆ, ਜਾਂ ਇਹੀ ਜਿਹੜਾ ਟ੍ਰੈਂਡ ਹੈ ਅਲਟੀਮੇਟਲੀ ਬੈਨੀਫੀਸ਼ੀਅਲ ਹੋਏਗਾ ਬਹੁਤ ਸਾਰਿਆਂ ਨੂੰ। ਔਰ ਹਰ ਕੋਈ ਮੁਲਕ ਆਪਣੇ ਆਪ ਨੂੰ ਜਿਹੜਾ ਰੀਵਿਜ਼ਿਟ ਕਰੇਗਾ ਇਹ ਸਾਰੇ ਐਂਗਲ ਤੋਂ ਕਿ ਉਹਨਾਂ ਦੇ ਮੁਫਾਦ ਦੇ ਵਿੱਚ ਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੀ ਪੈਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵੀਅਰਸ, ਸੋ ਤੁਸੀਂ ਇਸ ਤਰ੍ਹਾਂ ਬਣੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।